ਸਿੱਧੂ ਮੂਸੇਵਾਲਾ ਸਾਡੇ ਦਰਮਿਆਨ ਨਹੀਂ ਰਹੇ। ਉਹਨਾਂ ਤੋਂ ਹੀ ਸ਼ੁਰੂਆਤ ਕਰਾਂਗੇ। ਅਫਸਾਨਾ ਖਾਨ ਦੇ ਨਾਲ ਉਹਨਾਂ ਦਾ ਭਰਾਵਾਂ ਵਰਗਾ ਪਿਆਰ ਸੀ। ਅਫਸਾਨਾ ਦੇ ਨਾਲ ਜਦੋਂ ਗਾਣਾ ਆਇਆ ਧੱਕਾ, ਤਾਂ ਉਸ ਧੱਕੇ ਗਾਣੇ ਨੇ ਇੰਡਸਟਰੀ ਦੇ ਵਿੱਚ ਨਹੀਂ ਬਲਕਿ ਦੁਨੀਆ ਭਰ ਦੇ ਵਿੱਚ ਧੱਕ ਪਾਤੀ ਸੀ। ਅਫਸਾਨਾ ਦਾ ਐਕਸਪੀਰੀਅੰਸ ਬਹੁਤ ਮਾੜਾ ਰਿਹਾ ਹੋਣਾ ਲੰਘੇ ਦਿਨਾਂ ਦੇ ਵਿੱਚ। ਉੱਥੋਂ ਹੀ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਜਦੋਂ ਬਾਈ ਦੇ ਬਾਰੇ ਪਤਾ ਲੱਗਿਆ, ਇੱਥੇ ਸੀ ਜਾਂ ਦੇਸ਼ ਤੋਂ ਬਾਹਰ ਸੀਗੇ, ਤੁਸੀਂ ਕਿਤੇ ਪਰਫੋਰਮ ਕਰਨ ਗਏ ਹੋਏ ਸੀ? ਮੈਂ ਦੁਬਈ ਤੇ ਲੁਧਿਆਣਾ ਸ਼ੋਅ ਕਰਕੇ ਮਤਲਬ ਸੋ ਰਹੀ ਸੀ ਕਿਉਂਕਿ ਬਹੁਤ ਟਾਇਰਡ ਸੀਗੀ। ਅੱਛਾ, ਇੱਥੇ ਟਵੰ ਪੰਜਾਬ 'ਚ ਹੀ ਸੀਗੇ? ਹਾਂ, ਪੰਜਾਬ ਹੀ ਸੀ ਤੇ 29 ਨੂੰ ਚੰਡੀਗੜ੍ਹ ਸ਼ੋਅ ਸੀਗਾ ਹੂੰ, ਤੇ ਉਸ ਦਿਨ ਸ਼ਾਮ ਨੂੰ ਸੋ ਕੇ ਉੱਠੇ ਜਦੋਂ ਕਿ ਸ਼ੋਅ ਤੇ ਜਾਣਾ, ਪਰ ਉਸ ਤੋਂ ਪਹਿਲਾਂ ਇੱਕ ਸਾਨੂੰ ਖਬਰ ਮਿਲ ਗਈ ਸੀਗੀ ਬਾਈ ਦੀ। ਹੂੰ, ਫਿਰ ਬੜਾ ਇੱਕ ਜਦੋਂ ਹੀਰੇ ਵਰਗਾ, ਪਿਓ ਵਰਗਾ ਭਰਾ ਚਲਾ ਜਾਏ, ਹੂੰ, ਇਹੋ ਜਿਹੀ ਹੂੰ, ਖਬਰ ਸੁਣਨ ਨੂੰ ਮਿਲਦੀ ਆ, ਹੂੰ, ਤਾਂ ਪਤਾ ਹੀ ਹੈ ਕਿ ਉਹ ਹਾਲਾਤ ਹੀ ਨਹੀਂ ਸੀਗਾ ਨਾ ਸ਼ੋਅ ਕਰਨ ਦਾ, ਬਾਕੀ ਬਿਲਕੁਲ ਸਭ ਕੁਛ ਭੁੱਲ ਗਏ ਅਸੀਂ, ਜੀ, ਇੱਕਦਮ ਗੁੰਮ ਹੋ ਗਏ ਜੀ, ਤੇ ਬਹੁਤ ਵੱਡਾ ਘਾਟਾ ਹੋਇਆ। ਹੂੰ, ਮੰਮਾ-ਪਾਪਾ ਲਈ ਬਹੁਤ ਮਾੜਾ ਹੋਇਆ, ਸਾਡੇ ਲਈ ਮਾੜਾ ਹੋਇਆ। ਸੋ ਬਹੁਤ ਦੁੱਖ ਦੀ ਗੱਲ ਆ ਕਿ ਸਾਡਾ ਭਰਾ ਸਾਡੇ ਵਿੱਚ ਚਲਾ ਗਿਆ ਤੇ ਜੀ, ਜਿਹਨੇ ਏਡੀ ਰਹਿੰਦੀ ਦੁਨੀਆ ਦੇ ਉੱਤੇ ਨਾਮ ਬਣਾਇਆ, ਔਰ ਹੂੰ, ਅਸੀਂ ਤਾਂ ਇਹੀ ਕਵਾਂਗੇ ਹਮੇਸ਼ਾ ਅਮਰ ਹੈ ਤੇ ਅਮਰ ਹੂੰ। ਰਹੇਗਾ। ਅੱਛਾ, ਹਰੇਕ ਭੈਣ ਨੂੰ ਇਹ ਹੁੰਦਾ ਵੀ ਮੇਰੇ ਜਦੋਂ ਵਿਆਹ ਹੋਵੇ, ਮੇਰਾ ਭਰਾ ਐਂ ਕਰੇ, ਮੇਰਾ ਭਰਾ ਇਹ ਕਰੇ। ਤੁਹਾਡੇ ਵਿਆਹ ਵਾਲੀਆਂ ਜਿਹੜੀਆਂ ਫੋਟੋਜ਼ ਆ, ਵੀਡੀਓਜ਼ ਆ, ਉਹ ਹਮੇਸ਼ਾ ਘੁੰਮਦੀਆਂ ਰਹੀਆਂ ਤੁਹਾਡੀ ਸਟੋਰੀਜ਼ ਦੇ ਵਿੱਚ, ਲੋਕ ਦੇਖਦੇ ਰਹਿੰਦੇ ਆ। ਉਹ ਗਏ ਅੰਕਲ ਆਂਟੀ ਦੇ ਨਾਲ, ਮੇਰਾ ਖਿਆਲ ਬਾਈ ਹੋਰੇ ਗਏ ਆ ਮੰਮੀ ਪਾਪਾ ਨੂੰ ਲੈ ਕੇ, ਤੇ ਉਹ ਕਿਹੋ ਜਿਹੇ ਪਲ ਸੀਗੇ? ਕਿਉਂਕਿ ਉਸ ਟਾਈਮ ਸਟਾਰਡਮ ਉਹਨਾਂ ਦਾ ਸਿਖਰਾਂ ਤੇ ਸੀ, ਤੁਹਾਡਾ ਵੀ, ਸਾਜ਼ ਬਾਈ ਦਾ ਵੀ। ਮੈਂ ਤੁਹਾਨੂੰ ਦੱਸਦੀ ਹਾਂ ਇਸ ਦੇ ਪਿੱਛੇ ਵੀ ਗੱਲ। ਮੈਂ ਜਦੋਂ ਵਿਆਹ ਰਖਾਇਆ ਤੇ ਸਭ ਤੋਂ ਪਹਿਲਾਂ ਮੈਂ ਹਰੇਕ ਦੁੱਖ, ਤਕਲੀਫ਼, ਹੂੰ, ਕੋਈ ਵੀ ਪ੍ਰੋਬਲਮ ਹੂੰ, ਮੈਂ ਰਾਤ ਦੇ 2 ਵਜੇ ਕਾਲ ਕਰਦੀ ਸੀ, ਤਾਂ ਹਾਂ, ਮੇਰਾ ਅੱਧੀ ਰਿੰਗ ਤੇ ਫ਼ੋਨ ਚੱਕਿਆ ਜਾਂਦਾ ਸੀਗਾ। ਅੱਛਾ, ਤਾਂ ਮੈਂ ਵਿਆਹ ਰਖਾਇਆ, ਬਾਈ ਮੈਂ ਵਿਆਹ ਕਢਾ ਲਿਆ ਹੂੰ, ਤੇ ਆਉਣਾ ਤੁਸੀਂ? ਹਾਂ, ਅਫਸਾਨਾ ਠੀਕ ਆ, ਆਊਂਗਾ ਮੈਂ 5-7 ਦਿਨ ਰਹੂੰਗਾ। ਮੈਂ ਕਿਹਾ ਮੈਂ ਮਿਲਣੀ ਆ, ਸਾਰਾ ਕੁਛ ਜਿਹੜੀਆਂ ਰਸਮਾਂ ਤੁਹਾਡੇ ਤੋਂ ਕਰਾਉਣੀਆਂ, ਵੱਡੇ ਭਰਾ ਵਾਲੀਆਂ, ਹੂੰ, ਪਾਪਾ ਹੂੰ, ਵਾਲੀਆਂ। ਹੂੰ, ਕਹਿੰਦੇ ਠੀਕ ਆ। ਉਹ ਕੀ ਹੋਇਆ ਕਿ ਇਲੈਕਸ਼ਨ 'ਚ ਖੜੇ ਹੋਏ ਸੀਗੇ, ਹਾਂਜੀ, ਇਲੈਕਸ਼ਨ ਇੱਕਦਮ ਅੱਗੇ ਹੋ ਗਿਆ, ਜਿਹੜਾ ਹੂੰ, ਮੇਰਾ ਵਿਆਹ ਸੀ ਉਸ ਤੋਂ ਪਹਿਲਾਂ। ਅੱਛਾ, ਕਿਉਂਕਿ ਇੱਧਰੋਂ ਮੇਰੇ ਘਰੇ ਵਿਆਹ ਰੱਖਿਆ ਹੋਇਆ, ਉੱਧਰੋਂ ਉਹਨਾਂ ਦਾ ਕੰਮ ਵੀ ਵਿਆਹ ਵਰਗਾ, ਹੂੰ, ਹੂੰ, ਇਲੈਕਸ਼ਨ ਇੰਨਾ ਟਿਕਟ ਮਿਲ ਸਵੇਰੇ ਗਈ ਉੱਠ ਸੀ। ਕੇ ਪਿੰਡਾਂ 'ਚ ਜਾਣਾ, ਹੂੰ, ਆਉਣਾ। ਸੋ ਇਸ ਚੀਜ਼ ਨੂੰ ਮੈਂ ਸਮਝਿਆ, ਨਾਰਾਜ਼ ਨਹੀਂ ਹੋਈ ਮੈਂ, ਅੱਛਾ, ਸਮਝਿਆ ਕਿ ਮੇਰਾ ਭਰਾ ਜਿੱਤੇ, ਇਹੀ ਦੁਆ ਕਰਦੀ ਹਾਂ ਕੋਈ ਗੱਲ ਨਹੀਂ ਜੇ ਨਹੀਂ ਆ ਪਾਊਗਾ ਤਾਂ। ਹੂੰ, ਫਿਰ ਉਹਨਾਂ ਦੇ ਉਹਦੇ ਕਾਰਨ ਮੈਂ ਪਿੰਡ ਪਾਰਟੀ ਰੱਖੀ ਹੂੰ, 22 ਤਰੀਕ ਨੂੰ, 20 ਤਰੀਕ ਨੂੰ ਬਾਈ ਫ੍ਰੀ ਹੋ ਗਏ ਸੀ। ਹੂੰ, ਇੰਨਾ ਥੱਕਣ ਦੇ ਬਾਵਜੂਦ, ਇੰਨਾ ਲੋਕਾਂ ਨੇ, ਅੱਜ ਜਦੋਂ ਮੈਂ ਹੁਣ ਡੈਥ ਤੇ ਪਹੁੰਚੀ ਤਾਂ ਉੱਥੋਂ ਦੇ ਸਰਪੰਚ ਮੈਂਬਰ ਜਿਨ੍ਹਾਂ ਕੋਲ ਮੇਰੀ ਗੱਲ ਬਾਈ ਕਰਦਾ ਸੀ ਹੂੰ, ਵੀ ਸਾਡੀ ਕੁੜੀ ਮੈਨੂੰ ਨਾ ਲੜੂਗੀ ਬਹੁਤ ਜ਼ਿਆਦਾ ਜੇ ਮੈਂ ਉਹਦੇ ਵਿਆਹ ਤੇ ਨਾ ਪਹੁੰਚਿਆ, ਉਹਦੇ ਇੱਕ ਵੀ ਫੰਕਸ਼ਨ ਤੇ ਨਾ ਪਹੁੰਚਿਆ। ਹਾਂਜੀ, ਤਾਂ ਮੈਥੋਂ ਬਾਈ ਬਹੁਤ ਮੇਰੀ ਸ਼ਰਮ ਕਰਦਾ ਸੀ ਐਜ਼ ਏ ਸਿਸਟਰ, ਹੂੰ, ਮੈਥੋਂ ਹਮੇਸ਼ਾ ਮਤਲਬ ਇੱਕ ਕਹਿੰਦੇ ਨਾ, ਤੁਸੀਂ ਵੀਡੀਓ 'ਚ ਵੀ ਦੇਖਿਆ ਹੋਣਾ, ਬੜਾ ਹਾਂਜੀ, ਸ਼ਰਮਾਂਦਾ ਜਿਹਾ ਬੜਾ ਤੇ ਏਦਾਂ ਹਨਾ, ਨੀਵੀਂ ਪੱਗ ਲੈ ਨੀਵੀਂ ਪਾ ਕੇ ਗੱਲ ਹਾਂ, ਕਰਨੀ, ਹਾਂਜੀ, ਤਾਂ ਮੇਰੇ ਮੂਹਰੇ ਕੋਈ ਵੀ ਕਿਸੇ ਟਾਈਪ ਦੀ ਗੱਲ ਨਹੀਂ ਕਰਨੀ। ਹੂੰ, ਹੂੰ, ਤੇ ਬਾਈ ਇੰਨਾ ਥੱਕਣ ਦੇ ਬਾਵਜੂਦ ਵੀ ਮੇਰੇ 22 ਨੂੰ ਪਾਰਟੀ ਸੀ, ਪਿੰਡ ਪਹੁੰਚਿਆ। ਬਾਦਲ, ਹਾਂ, ਬਾਦਲ। ਹੂੰ, ਸੋ ਫਿਰ ਮੈਨੂੰ ਖੁਸ਼ੀ ਹੋਈ, ਨਹੀਂ ਤਾਂ ਮੈਂ ਅੰਦਰੋਂ ਉਦਾਸ ਸੀ ਤੇ ਹੂੰ, ਖੁਸ਼ ਵੀ ਸੀ ਕਿ ਮੇਰਾ ਭਰਾ ਚੱਲ ਜਿੱਤੇ, ਹੂੰ, ਹੂੰ, ਤਾਂ ਉਹਨਾਂ ਦੀ ਮਿਹਨਤ ਜੋ ਕਰ ਰਹੇ ਉਹ ਰੰਗ ਲਿਆਵੇ। ਹੂੰ, ਪਰ ਲੋਕਾਂ ਨੂੰ ਨਹੀਂ ਪਤਾ ਲੱਗਦਾ ਚੰਗੇ ਮਾੜੇ ਦਾ, ਲੋਕਾਂ ਦੀ ਬਿਲਕੁਲ, ਕਦਰ ਬਿਲਕੁਲ, ਪੈਂਦੀ ਬਾਅਦ ਚੋਂ ਪੈਂਦੀ ਹੈ। ਹੂੰ, ਤੇ ਏਦਾਂ ਕਰਕੇ ਬਾਈ ਪਹੁੰਚੇ ਤੇ ਬਹੁਤ ਖੁਸ਼ੀ ਵਾਲਾ ਉਹ ਪਲ ਹੈ। ਮੇਰੇ ਕੋਲ ਵੀਡੀਓਜ਼ ਆ, ਮੈਂ ਅੱਜ ਹੀ ਦੇਖ ਰਹੀ ਸੀਗੀ ਹੂੰ, ਹੁਣੀ, ਹੂੰ, ਤਾਂ ਮੈਂ ਇਮੋਸ਼ਨਲ ਹੋ ਗਈ ਹੂੰ, ਕਿ ਵਿਚਾਰਾ ਮਤਲਬ ਸਾਊ ਇੱਕ ਰੱਬ ਬੰਦਾ ਇੱਥੋਂ ਸਾਡੇ ਕੋਲੋਂ ਖੋਹ ਲਿਆ ਗਿਆ, ਹਨਾ। ਜੀ, ਜੀ, ਇੰਨਾ ਸ਼ਰੀਫ ਜਿਨ੍ਹਾਂ ਨੇ ਬੈਠ ਕੇ ਨੀਵੀਂ ਪਾ ਕੇ ਖਾਣਾ, ਐਡਾ ਆਰਟਿਸਟ ਹੋਣ ਦੇ ਬਾਵਜੂਦ ਪਿੰਡ 'ਚ ਰਹਿਣਾ, ਕੋਈ ਫਾਰਮੈਲਿਟੀ ਨਹੀਂ। ਹੂੰ, ਹੂੰ, ਜੀ, ਜਿੱਥੇ ਮੈਂ ਬਹਾਤਾ, ਜਿੱਥੇ ਮੈਂ ਸੱਦ ਲਿਆ, ਮੈਂ ਉੱਥੇ ਮੇਰੇ ਜਗ੍ਹਾ ਤੇ ਆਂਦਾ ਸੀ ਜਿੱਥੇ ਵੀ ਮੈਂ ਸੱਦਦੀ ਸੀ। ਉਹਨੇ ਨਹੀਂ ਕਹਿਣਾ ਕਿ ਮੈਨੂੰ ਸਟਾਈਲ ਚਾਹੀਦਾ ਜਾਂ ਮੈਨੂੰ ਇੰਨੀ ਸਿਕਿਉਰਿਟੀ ਜਾਂ ਕੀ, ਨਹੀਂ, ਮੇਰੇ ਕੋਲ ਇਕੱਲਾ ਆਉਂਦਾ ਸੀ ਹਮੇਸ਼ਾ। ਅੱਛਾ, ਡੈਥ ਤੋਂ ਪਹਿਲਾਂ ਵੀ ਹਫ਼ਤਾ ਪਹਿਲਾਂ ਮੈਨੂੰ ਇਕੱਲਾ ਮਿਲ ਕੇ ਗਿਆ। ਕੱਲੇ? ਹਾਂਜੀ, ਸਿਕਿਉਰਿਟੀ ਨੀਚੇ ਖੜਾ ਕੇ, ਮੇਰੇ ਕੋਲ ਕੋਈ ਵੀ ਬੰਦਾ ਲੈ ਕੇ ਨਹੀਂ ਆਉਂਦਾ ਸੀ ਕਿਉਂਕਿ ਪਤਾ ਕਿ ਮੇਰੀ ਭੈਣ ਆ, ਹਾਂ, ਇਹਨਾਂ ਨੂੰ ਜ਼ਿਆਦਾ ਬੰਦਿਆਂ 'ਚ ਨਹੀਂ, ਮੈਂ, ਸਾਜ, ਖੁਦਾ ਅੱਛਾ, ਤਿੰਨੋਂ ਮਿਲੇ ਸਾਡੇ ਕੋਲ, ਹੋਟਲ ਆ ਕੇ ਗਏ, ਗੱਲ ਕਰਕੇ ਗਏ ਹੂੰ, ਤੇ ਕਿੱਥੇ ਅਣਖੀ ਕਿੱਥੇ ਬੰਦੇ ਮਿਲੇ? ਸੀ, ਚੰਡੀਗੜ੍ਹ ਸੀਗੇ ਅਸੀਂ। ਚੰਡੀਗੜ੍ਹ, ਹਾਂ, ਅੱਛਾ, ਤੇ ਮੈਂ ਜਿੱਥੇ ਵੀ ਕਹਿੰਦੀ ਸੀ ਹਮੇਸ਼ਾ ਖੜਦੇ ਸੀ। ਮੈਂ ਕਹਿੰਦੀ ਸੀ ਬਾਈ ਇੱਕ ਡਾਕਟਰ ਆ, ਮੈਂ ਆਪਣਾ ਫੇਸ ਠੀਕ ਕਰਾਇਆ, ਹੂੰ, ਉਹਨਾਂ ਦੇ ਬਲੈਮਿਸ਼ ਰਹਿੰਦੀਆਂ ਸੀ ਕਿਉਂਕਿ ਧੁੱਪ 'ਚ ਕੰਮ ਕਰਦੇ ਸੀ ਖੇਤਾਂ 'ਚ। ਹੂੰ, ਹੂੰ, ਤਾਂ ਮੈਂ ਕਹਿੰਦੀ ਬਾਈ ਫਲਾਨੀ ਡਾਕਟਰ ਨੂੰ ਮੈਂ ਤੁਹਾਡੀ ਸਕਿਨ ਦਿਖਾਣੀ ਆ, ਠੀਕ ਆ ਅਫਸਾਨਾ ਜਿੱਦਾਂ ਤੂੰ ਕਹੇਂਗੀ। ਹੂੰ, ਮੇਰੇ ਨਾਲੋਂ ਵੱਧ ਚਾਅ ਵਿਆਹ ਦੇ ਉਹਨਾਂ ਨੂੰ ਸੀ, ਵਿਆਹ ਦੀ ਤਿਆਰੀ ਕਰ ਰਹੇ ਸੀ ਅਸੀਂ, ਸੂਟਾਂ ਵਾਲੀ ਨੂੰ ਮੈਨੂੰ ਕਹਿੰਦੇ ਤੂੰ ਫ਼ੋਨ ਨਹੀਂ ਚੱਕ ਰਹੀ ਮੇਰਾ। ਮੈਂ ਕਿਹਾ ਜੀ ਮੇਰਾ ਫ਼ੋਨ ਉਹ ਸਾਜ ਕੋਲ ਸੀ ਤੇ ਮੇਰੇ ਕੋਲ ਦੂਜਾ ਨੰਬਰ ਸੀ।
ਫਿਰ ਉਹਨਾਂ ਨੇ ਲਾਇਆ ਕਿ ਸੂਟਾਂ ਦਾ ਫੋਨ ਮਾਰ ਭਾਬੀ ਲਈ। ਫਿਰ ਅੱਛਾ। ਅਸੀਂ ਏਦਾਂ ਪਲਾਨ ਕਰ ਰਹੇ ਸੀ। ਫਿਰ ਅਫਸਾਨਾ ਜਿੱਦਾਂ ਤੂੰ ਆਪਦਾ ਵਿਆਹ ਕੀਤਾ ਨਾ ਸਪੋਂਸਰਾਂ ਮੈਨੂੰ ਨਹੀਂ ਪਤਾ ਸਾਰਾ ਤੂੰ ਕਰਨਾ। ਮੈਂ ਕਿਹਾ ਬਹੂ ਨੂੰ ਹੂੰ। ਸਜਾਉਣ ਤੱਕ, ਓਹ! ਸਾਰਾ ਕੁਛ ਕਰਨ ਤੱਕ ਮੈਂ ਕਰੂੰਗੀ। ਤਾਂ ਹੁਣ ਗੱਲ ਇਹ ਹੈ ਕਿ ਉਹ ਸਾਰੇ ਚਾਅ ਵਿੱਚ ਰਹਿ ਗਏ ਤੇ ਬਾਕੀ ਉਦਣ ਡੈਥ ਜਿੱਦਣ ਹੋਈ ਆ ਉਸ ਦਿਨ ਸਿਹਰਾ ਬੰਨਿਆ। ਬੜਾ ਬੜਾ ਦੁਖੀ ਮੰਮਾ ਲਈ, ਸਾਡੇ ਲਈ ਬੜਾ ਬਹੁਤ ਗੱਲਾਂ ਮਾੜਾ। ਆਪਦੇ ਵਿਆਹ ਦੀਆਂ ਗੱਲਾਂ ਕਰਦੇ ਰਹਿੰਦੇ ਸੀ ਸਿੱਧੂ ਬਾਈ? ਮੈਂ ਹਮੇਸ਼ਾ ਹੀ ਇਹ ਕਹਿੰਦੀ ਸੀ, "ਬਈ ਵਿਆਹ ਕਰਾਓ, ਹਾਂ, ਵਿਆਹ ਕਰਨਾ, ਜੀ। ਵਿਆਹ ਕਰਨਾ।" ਹੂੰ, ਵਿਆਹ ਮੇਰੇ ਕਾਰਨ ਅਸੀਂ ਦੁਬਈ ਇਕੱਠੇ ਸੀ ਤੇ ਜੀ। ਮੇਰਾ ਆਹ ਟੂਰ ਜਿਹੜਾ ਅਸੀਂ ਹੁਣ ਆਏ ਆ ਵੀ ਹੂੰ, ਬਾਈ ਦਾ ਹੱਥ ਇਹਦੇ ਵਿੱਚ। ਤਾਂ ਅਪ੍ਰੈਲ ਦਾ ਸੀਗਾ ਪਹਿਲਾਂ, ਹੂੰ, ਹੂੰ, ਅਪ੍ਰੈਲ ਤੋਂ ਜੂਨ ਹੋ ਗਿਆ। ਹੂੰ, ਤਾਂ ਮੈਂ ਬਾਈ ਨੂੰ ਕਿਹਾ, ਬਾਈ ਕਹਿੰਦਾ ਵਿਆਹ ਦੀ ਡੇਟ ਕਢਾ ਲਈ। ਮੈਂ ਕਿਹਾ, "ਬਈ ਮੈਂ ਨਹੀਂ ਹੈਗੀ, ਹੂੰ, 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 ਹੂੰ। ਮੇਰੇ ਤੋਂ ਬਿਨਾਂ ਤੁਸੀਂ ਕਿੱਦਾਂ ਮੈਂ ਲੜ ਪੈਂਦੀ ਸੀਗੀ। ਅੱਛਾ। ਤਾਂ ਅੱਛਾ ਤੂੰ ਨਹੀਂ ਹੈਗੀ, ਚੱਲ ਠੀਕ ਹੈ। ਫਿਰ 5-4 ਦਿਨਾਂ ਬਾਅਦ ਮੈਨੂੰ ਦੱਸਿਆ ਕਿ ਆਪਾਂ ਨਵੰਬਰ 'ਚ ਕਰਨਾ। ਅੱਛਾ, ਸੋ ਏਦਾਂ ਮੇਰੀ ਗੱਲ ਮੰਨਦਾ ਸੀ ਹਮੇਸ਼ਾ। ਫਿਰ ਤੁਸੀਂ ਕੋਈ ਸ਼ਰਤ ਰੱਖੀ ਭੈਣ ਹੋਣ ਦੇ ਨਾਤੇ ਵੀ ਮੈਂ ਇਹ ਨਹੀਂ, ਕੰਮ ਮੈਂ ਤਾਂ ਇਹੀ ਕਹਿੰਦੀ ਸੀ ਬਹੂ ਨੂੰ ਮੈਂ ਸਜਾਣਾ, ਅੱਛਾ, ਸਾਰਾ ਕੁਛ ਮੈਂ ਕਰਨਾ ਹੈ। ਬਸ ਉਹਨਾਂ ਦੀ ਇਹੀ ਸੀਗੀ ਕਿ ਜਿਹੜਾ ਵੀ ਆ ਤੂੰ ਮੈਂ ਜ਼ਿਆਦਾ ਅਪਡੇਟ ਰਹਿੰਦੀ ਸੀ ਸੋਸ਼ਲ ਮੀਡੀਆ ਤੇ ਆ ਹਾਂਜੀ, ਸਾਰੇ ਹਾਂਜੀ, ਸਪਾਂਸਰ ਉਹ ਕਹਿੰਦੇ ਵੀ ਤੂੰ ਹੀ ਕਰਾਉਣਾ ਸਾਰਾ ਕੁਛ। ਮੈਂ ਅੱਛਾ, ਕਿਹਾ ਤੁਸੀਂ ਟੈਨਸ਼ਨ ਨਾ ਲਓ, ਹੂੰ, ਸਾਰਾ ਕੁਛ ਮੈਂ ਕਰੂੰਗੀ। ਕਿਉਂਕਿ ਮੈਂ ਹੁਣ ਵਿਆਹੀ ਗਈ ਆ, ਮੈਂ ਟੈਨਸ਼ਨ ਫਰੀ ਆ। ਪਹਿਲਾਂ ਮੈਂ ਇਕੱਲੀ ਸੀ, ਹੁਣ ਮੇਰਾ ਸਾਜ ਆ, ਅਸੀਂ ਦੋਨੋਂ ਰਲ ਕੇ ਇਕੱਠੇ ਕਰਾਂਗੇ ਵਧੀਆ ਜੋ ਵੀ ਕਰਨਾ ਹੋਊਗਾ। ਤੇ ਤੁਸੀਂ ਕਦੇ ਐਂ ਵੀ ਕਹਿੰਦੇ ਨੇ ਕਦੇ ਗੱਲਬਾਤ ਹੁੰਦੀ ਸੀ ਵੀ ਤੂੰ ਸਿੱਧੂ ਬਾਈ ਏਦਾਂ ਤੁਸੀਂ ਆ ਜਾਂਦੇ ਆ, ਇਕੱਲੇ ਆ ਮੈਂ ਜਾਂਦੇ ਆ? ਬਹੁਤ ਸਮਝਾਉਂਦੀ ਸੀ, ਬਹੁਤ ਅੱਛਾ, ਸਮਝਾਉਂਦੀ ਸੀ। ਅੱਛਾ, ਮੈਂ ਇੱਥੋਂ ਤੱਕ ਸਮਝਾਉਂਦੀ ਸੀ, ਪਿੱਛੇ ਜੇ ਉਹਨਾਂ ਦਾ ਗਲਾ ਖਰਾਬ ਹੋ ਗਿਆ, ਹਾਂ, USA ਤੋਂ ਮੈਨੂੰ ਕਾਲ ਆਈ ਰਾਤ ਨੂੰ। ਹਾਂਜੀ, ਅਫਸਾਨਾ ਮੇਰੇ ਕੋਲ ਬੜਾ ਇਮੋਸ਼ਨਲ ਹੋਇਆ ਬਾਈ ਹਾਂ, ਕਿ ਮੇਰਾ ਗਲਾ ਖਰਾਬ ਹੋ ਗਿਆ, ਕਿਸੇ ਨੇ ਮੈਨੂੰ ਕੁਛ ਕਰ-ਕੁਰ ਦਿੱਤਾ ਤਾਂ ਨਹੀਂ ਯੇ ਵੋ। ਹਾਂ, ਮੈਂ ਹੌਸਲਾ ਦਿੱਤਾ, ਮੈਂ ਕਿਹਾ ਬਾਈ ਟੈਨਸ਼ਨ ਨਹੀਂ ਲੈਣੀ, ਮੈਂ ਹੂੰ, 1 ਮਿੰਟ 'ਚ ਪਤਾ ਕਰਾ ਲੂੰਗੀ ਜੇ ਏਦਾਂ ਦਾ ਕੁਛ ਹੋਇਆ। ਹੂੰ, 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 ਕਹਿੰਦੇ ਠੀਕ ਹੈ, ਹੂੰ, ਤੇ ਤੂੰ ਕੀ ਕਰਦੀ ਹੁੰਦੀ ਗਲਾ ਖਰਾਬ ਹੋ ਜੇ? ਮੈਂ ਕਿਹਾ ਬਾਈ ਮੇਰਾ ਗਲੇ ਹੋਇਆ ਹੀ ਨਹੀਂ ਤੇ ਨਾ ਮੈਂ ਕਦੇ ਪਰਹੇਜ਼ ਕਰਦੀ ਹਾਂ ਹੂੰ, ਤੇ ਨਾ ਮੈਂ ਕਦੇ ਰਿਆਜ਼ ਕਰਦੀ ਹਾਂ, ਬਟ ਤੁਸੀਂ ਏਦਾਂ ਕਰੋ ਘੀ ਪੀਓ ਦੇਸੀ। ਮੈਨੂੰ ਨਹੀਂ ਪਤਾ ਸੀ ਕਿੱਦਾਂ ਹੋਇਆ, ਬਟ ਉਹ ਟੈਨਸ਼ਨ ਜ਼ਿਆਦਾ ਲੈ ਗਏ ਸੀ। ਅੱਛਾ, ਫਿਰ ਚਲੋ ਉਹਨਾਂ ਦਾ ਗਲਾ ਠੀਕ ਹੋਇਆ, ਠੀਕ ਹੋਣ ਤੋਂ ਬਾਅਦ ਬੜਾ ਉਸ ਟਾਈਮ ਅਪਸੈਟ ਸੀ ਵੀ ਮੈਂ ਪਤਾ ਨਹੀਂ ਮੇਰੇ ਤੋਂ ਗਾ ਹੀ ਨਹੀਂ ਹੁੰਦਾ ਅਫਸਾਨਾ, ਬਸ ਇੱਕ ਰੋਏ ਨਹੀਂ ਮੇਰੇ ਕੋਲ ਹੂੰ, 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 ਤੇ ਬੜੇ ਪੂਰਾ ਇਮੋਸ਼ਨਲ ਸੀ। ਚਿੰਤਤ ਪੂਰੇ ਟੈਨਸ਼ਨ ਬਹੁਤ ਪੂਰੇ, ਜ਼ਿਆਦਾ ਅਪਸੈਟ ਜਿੰਨਾ ਕਹਿ ਲਓ। ਹੂੰ, ਤਾਂ ਹੁਣ ਵੀ ਜਿਵੇਂ ਅਪਸੈਟ ਚੱਲਦੇ ਪਏ ਸੀ, ਗਾਣਿਆਂ 'ਚ ਲਿਖ ਗਏ ਜੇ ਮਾੜਾ ਜਿਹਾ ਮੈਨੂੰ ਕੁਛ ਦੱਸ ਦਿੰਦੇ, ਮੈਂ ਕਿਤੇ ਹੋਰ ਡਾਇਵਰਟ ਕਰ ਦਿੰਦੀ ਉਹਨਾਂ ਨੂੰ ਕੋਈ ਗੱਲਬਾਤ। ਹੂੰ, ਤਾਂ ਉਹਨਾਂ ਨੇ ਹੁਣ ਦਿਲ ਦੀ ਗੱਲ ਕਿਸੇ ਨੂੰ ਦੱਸੀ ਨੀ, ਦਿਲ ਦੀ ਦਿਲ 'ਚ ਹੀ ਰੱਖ ਲਈ ਔਰ ਗਾਣਿਆਂ 'ਚ ਕੱਢਤਾ। ਉੱਠੂਆ ਜਨਾਜ਼ਾ, ਹਾਂਜੀ, ਹੱਸਦਾ ਰਹਿਣਾ, ਕੋਈ ਵੀਕ ਨਾ ਸਮਝ ਲਏ। ਉਹ ਚੀਜ਼ਾਂ ਕਰਕੇ ਨਾ ਤੇ ਹੁਣ ਉਹ ਇੱਕ ਗਾਇਕ ਦੇ ਨਾਲ-ਨਾਲ ਮੈਂ ਕਹਿੰਦੀ ਹਾਂ ਵੀ ਉਹ ਫ਼ਕੀਰ ਸੀ, ਜਿਹੜੇ ਬੰਦੇ ਨੂੰ ਆਪਣਾ ਸਾਰਾ ਕੁਛ ਪਤਾ ਸੀ। ਪਤਾ ਸੀ, ਜੀ, ਇੱਕ-ਇੱਕ ਚੀਜ਼ ਸੱਚ ਲਿਖ ਕੇ ਗਿਆ। ਹੂੰ, ਪਰ ਜਿਹਨੇ ਵੀ ਮਾੜਾ ਕੀਤਾ, ਉਹ ਤੁਹਾਡੇ ਮੂਹਰੇ ਇੱਥੇ ਹੀ ਹੈ, ਦੇਖਿਓ ਉਹਨਾਂ ਦਾ ਕੀ ਹਾਲ ਹੋਣਾ। ਜਿਹਨੇ ਹੂੰ, ਏਡਾ ਰੱਬ ਵਰਗਾ, ਐਡਾ ਐਡਾ ਮਤਲਬ ਇੰਨਾ ਵਧੀਆ ਇਨਸਾਨ ਤੋਰਤਾ, ਇੰਨਾ ਲੈਜੈਂਡ ਬੰਦਾ ਜਿਹਨੇ ਦੁਨੀਆ ਭਰ ਤੇ ਕੀ ਕਰ ਰਿਹਾ ਅੱਛਾ, ਸੀ। ਲਾਸਟ ਰਾਈਡ ਗਾਣਾ ਸੁਣ ਕੇ ਤੁਹਾਨੂੰ ਵੀ ਕਿਸੇ ਤਰ੍ਹਾਂ ਦਾ ਕੋਈ ਮੈਂ ਇਹ ਸ਼ੇਅਰ ਹੀ ਨਹੀਂ ਕੀਤਾ ਜੀ, ਮੈਂ ਨਾਰਾਜ਼ ਸੀ ਇਸ ਗਾਣੇ ਤੋਂ, ਸਾਰੇ ਨਾਰਾਜ਼ ਸੀ, ਮੰਮੀ ਵੀ ਨਾਰਾਜ਼ ਸੀ, ਹਾਂ, ਪਾਪਾ ਵੀ ਨਾਰਾਜ਼ ਸੀ, ਸਾਰੇ ਨਾਰਾਜ਼ ਸੀ ਵੀ ਤੂੰ ਆਹ ਕੀ ਕਰੀ ਜਾਂਦਾ, ਸਾਰੇ ਰਿਸ਼ਤੇਦਾਰ ਨਾਰਾਜ਼ ਸੀ। ਅੱਛਾ, ਹਾਂ, ਤੁਸੀਂ ਥੋੜਾ ਜਿਹਾ ਫੋਨ ਤੇ ਅਣਖੀ ਤੇ ਥੋੜਾ ਜਿਹਾ ਕਹਿ ਲਓ ਕਿ ਜਿੱਦੀ ਸੀ ਕਿ ਛੱਡਤਾ। ਬਸ ਕਰਤਾ ਤੇ ਹਾਂ। ਕਰਤਾ। ਹੂੰ, ਹੱਸਦਾ ਸੀ ਜਦੋਂ ਸਮਝਾਇਆ, ਫਿਰ ਗੱਡੀ ਤੇਜ਼ ਚਲਾਉਂਦੇ, ਮੈਂ ਕਿਹਾ ਬਾਈ ਹੂੰ, ਗੱਡੀ ਹੌਲੀ ਚਲਾਓ। ਹੂੰ, ਫਿਰ ਮੈਂ ਸਮਝਾਉਂਦੀ ਬਾਈ ਹੁਣ ਮੈਂ ਤੁਹਾਨੂੰ ਨਾ ਇੱਕ ਮੁੰਡਾ ਦਊਂਗੀ ਜਿੱਦਾਂ ਮੇਰੀ ਕੋਈ ਲੁੱਕ ਆਫਟਰ ਕਰਦਾ ਨਾ, ਹੂੰ, ਮੈਨੂੰ ਹੂੰ, ਹੂੰ, ਖਾਣਾ-ਪੀਣਾ ਬਾਹਰ ਜਾਂਦੀ ਆ, ਹਾਂਜੀ, ਹਾਂਜੀ, ਤਾਂ ਏਦਾਂ ਤੁਹਾਨੂੰ ਅਫਸਾਨਾ ਠੀਕ ਹੈ ਤੂੰ ਜਿੱਦਾਂ ਕਹੇਂਗੀ ਓਦਾਂ ਕਰਦੇ। ਹੁਣੀ ਅੱਛਾ, ਅਸੀਂ ਸਿਰਫ US ਦੁਬਈ ਟੂਰ ਲਾ ਕੇ ਹਟੇ ਸੀ, ਉਦੋਂ ਮੈਂ ਕਿਹਾ ਮੈਂ ਛੱਡਦੀ ਹਾਂ। ਹੂੰ, ਤਾਂ ਖਾਣ-ਪੀਣ ਦਾ ਤੁਸੀਂ ਪਰਹੇਜ਼ ਕਰਨਾ, ਏਦਾਂ ਯਾਰਾਂ ਦੋਸਤਾਂ 'ਚ ਨਹੀਂ, ਬਹੁਤ ਕੁਛ ਸਮਝਾਉਂਦੀ ਸੀ ਮੈਂ, ਗੱਡੀ ਹੌਲੀ ਚਲਾਉਣੀ ਆ, ਹੱਸੀ ਜਾਣਾ ਅੱਗੋਂ। ਮਤਲਬ ਅੱਛਾ, ਉਹ ਕੁਛ ਨਹੀਂ ਹੁੰਦਾ, ਜਿੱਦਣ ਮਰਨਾ ਬੇਪਰਵਾਹ ਬੰਦਾ। ਗੋਲੀ ਨਾਲ ਮਰਨਾ, ਏਦਾਂ ਦੱਸਦੇ ਸੀ। ਹਾਂ, 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 ਏਦਾਂ ਬੋਲਦੇ ਸੀ। ਇਹ ਅੱਛਾ ਉਹਨੂੰ ਕਿਉਂਕਿ ਕੋਈ ਸੇਫ ਨਹੀਂ ਸੀਗੇ ਉਹ, ਅੰਦਰ ਹੀ ਅੰਦਰ ਹੈ ਨਾ ਪ੍ਰੈਸ਼ਰ, ਡਿਪਰੈਸ਼ਨ ਬਹੁਤ ਕੁਛ ਬੰਦੇ ਨੂੰ ਉਹ ਹੋ ਹੂੰ, ਜਾਂਦਾ, ਬਟ ਖੁਸ਼ੀ ਇੰਨਾ ਕੁਛ ਹੋਣ ਦੇ ਬਾਵਜੂਦ ਜਦੋਂ ਸਕੂਨ ਨਹੀਂ ਨਾ ਤੁਹਾਡੀ ਜ਼ਿੰਦਗੀ 'ਚ, ਹੂੰ, ਬੰਦਾ ਇਹ ਨਹੀਂ ਦੇਖਦਾ ਕਿ ਉਹ ਬੰਦੇ ਨੇ ਸਟਰਗਲ ਕਿੰਨਾ ਕੀਤਾ, ਉਹੀ ਗੱਲ ਤੁਸੀਂ ਉਹਨਾਂ ਜੀ, ਨੂੰ ਬਸ ਉੜਦਾ ਪਤੰਗ ਦਿਖਦਾ ਹੈ। ਬਿਲਕੁਲ, ਪਿੱਛੋਂ ਇਹ ਨਹੀਂ ਦੇਖਦੇ ਮਿਹਨਤ ਕਿੰਨੀ ਕੀਤੀ ਆ, ਹੂੰ, ਬਾਕੀ ਇਕੱਲਾ ਕਹਿਰਾ ਮਾਪਿਆਂ ਦਾ ਪੁੱਤ ਪੁੱਤ, ਸੀ। ਹਨਾ? ਹੂੰ, ਤਾਂ ਕਿਸੇ ਨੇ ਜ਼ਰਾ ਵੀ ਤਰਸ ਨਹੀਂ ਖਾਇਆ ਉਹਨਾਂ ਦੇ ਹੂੰ, ਪੇਰੈਂਟਸ ਤੇ। ਤੇ ਕਿੱਦਾਂ ਸੰਭਾਲਿਆ ਸੀ ਉਹਨਾਂ ਨੂੰ ਮੈਨੂੰ ਪਤਾ। ਮੈਂ ਹੂੰ, ਆਪ ਘੁੱਟ ਕੇ ਹੁਣ ਮੈਂ ਇੱਥੇ ਆਈ ਹਾਂ, ਹੂੰ, ਫਲਾਈਟ 'ਚ ਆਈ ਹਾਂ, ਰੋਂਦੀ ਆਈ ਹਾਂ, ਕਿਉਂਕਿ ਉਹਨਾਂ ਦੇ ਮੂਹਰੇ ਮੈਂ ਕੰਟਰੋਲ ਕੀਤਾ ਕਿ ਨਹੀਂ ਮੰਮਾ ਅਸੀਂ ਹੂੰ, ਬੈਠੇ ਹਾਂ। ਹੂੰ, 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 ਜੇ ਹੂੰ, ਅਸੀਂ ਰੋਈ ਜਾਈਏ ਨਾਲ ਬਿਲਕੁਲ, ਬੈਠੇ ਫਿਰ ਉਹਨਾਂ ਨੂੰ ਸਾਂਭੂਗਾ ਕੌਣ? ਹੂੰ, ਬੜਾ ਹੌਸਲਾ ਦਿੱਤਾ। ਪਰ ਹੁਣ ਮੈਂ ਜਦੋਂ ਦੀ ਫਲਾਈਟ 'ਚ ਬੈਠੀ ਹਾਂ, ਮੈਂ ਮੰਮਾ ਨੂੰ ਪੁੱਛ ਕੇ ਆਈ ਹਾਂ, ਮੇਰਾ ਦਿਲ ਇੱਕਦਮ ਫੜਿਆ ਪਿਆ। ਮੈਂ ਇੱਥੇ ਬਿਲਕੁਲ ਮੈਂ ਏਦਾਂ ਦੀ ਨਹੀਂ ਸੀ।
ਪਰ ਹੂੰ, ਜਿੱਦਾਂ ਦਾ ਸਾਨੂੰ ਹੁਣ ਬਾਈ ਕਰ ਗਿਆ ਕਿ ਅਸੀਂ ਦਿਲ ਤੋਂ ਮਤਲਬ ਕੁਛ ਕਰਨ ਨੂੰ ਚੰਗਾ ਹੀ ਨਹੀਂ ਲੱਗ ਰਿਹਾ ਕਿ ਕੀ ਕਰੀਏ, ਕੀ ਨਾ ਕਰੀਏ, ਹੂੰ, ਸੁੰਨ ਹੂੰ, ਹੋ ਗਏ। ਹੂੰ। ਤਾਂ ਬਹੁਤ ਦੁੱਖ ਹੈ। ਤੇ ਅੱਛਾ, ਜਦੋਂ ਤੁਸੀਂ ਉਹਨਾਂ ਨਾਲ ਗੱਲ ਕਰਦੇ ਸੀਗੇ ਡਰਾਈਵ ਕਰਨ ਦੀ ਬਾਰੇ ਵੀ ਡਰਾਈਵ ਤੇਜ਼ ਨਾ ਕਰੋ, ਜਾਂ ਉਹ ਬਾਈਕ ਵਾਲੀ ਕਹਿੰਦੇ ਸੀ ਵੀ ਮੇਰਾ ਗਲਾ ਖਰਾਬ ਆ, ਤਾਂ ਮਤਲਬ ਤੁਹਾਡੇ ਕੋਲੇ ਐਂ ਜਿਵੇਂ ਕੋਈ ਮਤਲਬ ਆਪਾਂ ਛੋਟਾ ਭੈਣ ਭਰਾ ਵੱਡੇ ਭੈਣ ਭਰਾ ਕੋਲੇ ਜਾਂਦਾ ਸ਼ਿਕਾਇਤ ਲੈ ਕੇ, ਜਾਂ ਆਪਦੇ ਹਨਾ, ਜਿਵੇਂ ਵੱਡਾ ਵਰਜਦਾ ਕਿ ਯਾਰ ਇਦਾਂ ਨਾ ਕਰੋ, ਤਾਂ ਜਦੋਂ ਤੁਸੀਂ ਸਲਾਹਾਂ ਦਿੰਦੇ ਸੀ ਤਾਂ ਗੌਰ ਨਾਲ ਸੁਣਦੇ ਸੀ, ਜਾਂ ਹਾਂ, ਮਤਲਬ ਗੌਰ ਨਾਲ ਮੇਰੀ ਗੱਲ ਕਦੇ ਵੀ ਨਹੀਂ ਮੋੜਦੇ ਸੀ, ਮੈਂ ਕਹਿੰਦੀ ਸੀ। ਅੱਛਾ, ਮੇਰੀ ਇੱਜ਼ਤ ਬਹੁਤ ਕਰਦੇ ਸੀ, ਮੇਰੀ ਅੱਛਾ, ਗੱਲ ਕਦੇ ਵੀ ਨਹੀਂ ਮੋੜਦੇ ਸੀ। ਹੂੰ, ਮੇਰੇ ਨਾਲ ਪਿਆਰ ਸੀ ਬਹੁਤ ਜ਼ਿਆਦਾ। ਮੈਨੂੰ ਇੱਕ ਗੱਲ ਉਹਨਾਂ ਨੇ ਜਦੋਂ ਮੈਂ ਜੁੜੀ ਹਾਂ ਨਾਲ ਉਹਨਾਂ ਦੇ, ਮੈਨੂੰ ਕਹਿੰਦੇ ਵੀ ਉਹ ਸਹੀ ਤੇ ਇੱਕ ਹੀ ਗੱਲ ਕਰਦਾ ਸੀ, ਟਿਕਾ ਕੇ ਕਰਦਾ ਸੀ ਗੱਲ ਨੂੰ। ਹੂੰ, ਕਹਿੰਦਾ ਆਪਾਂ ਚੰਗਿਆਂ ਨੂੰ ਚੰਗੇ ਮਿਲੇ, ਨਹੀਂ ਤਾਂ ਇੱਥੇ ਦੱਲਿਆਂ ਨੂੰ ਦੱਲੇ ਲੋਕ ਮਿਲਦੇ ਆ। ਅੱਛਾ ਐਂ ਕਹਿੰਦੇ ਸੀ, ਮੈਨੂੰ ਮੂੰਹ ਫੱਟ ਗੱਲ ਕਹਿੰਦੇ ਸੀ ਹਾਂ, ਤੇ ਮਤਲਬ ਬਹੁਤ ਮੈਨੂੰ ਸਮਝਾਉਂਦੇ ਸੀ। ਮੈਂ ਹਮੇਸ਼ਾ ਮੈਨੂੰ ਵੀ ਜਿੱਦਾਂ ਇਹ ਸਾਡੇ ਪੰਜਾਬ 'ਚ ਆਪਣੇ ਜਿੱਦਾਂ ਰਿਵਾਜ ਚੱਲ ਰੱਖਿਆ ਕੌਲਾਂ-ਕੂਲਾਂ ਦਾ, ਹਾਂਜੀ, ਮੈਨੂੰ ਪਿੱਛੇ ਜੇ ਬਹੁਤ ਡਰਾਇਆ ਗਿਆ। ਹੂੰ, ਜਦੋਂ ਡਰਾਇਆ ਗਿਆ ਮੈਂ ਬਾਈ ਨੂੰ ਦੱਸਿਆ। ਹੂੰ, ਬਾਈ ਮੈਨੂੰ ਕਹਿੰਦਾ ਕਿ ਟੈਨਸ਼ਨ ਨਹੀਂ ਲੈਣੀ। ਹੂੰ, ਉਹਨਾਂ ਨੂੰ ਕਹਿ ਦਿਓ ਕਿ ਮੇਰੇ ਭਰਾ ਨਾਲ ਗੱਲ ਕਰ ਲਓ, ਜਿਹੜਾ ਅੱਛਾ, ਵੀ ਤੈਨੂੰ ਫ਼ੋਨ ਕਰਦਾ। ਹੂੰ, ਕੁੜੀ ਨੂੰ ਕਿਉਂ ਕਰਦੇ ਹੋ ਬਾਈ ਤੰਗ? ਹੂੰ, 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 ਤਾਂ ਮੈਂ ਬੜੇ ਰੋਈ, ਮੈਂ ਬੜਾ ਅਪਸੈਟ ਹੋਈ ਕਿਉਂਕਿ ਮੈਨੂੰ ਕਿਸੇ ਦਾ ਸਹਾਰਾ ਨਹੀਂ। ਮੈਨੂੰ ਹੂੰ, ਬਾਈ ਦਾ ਸੀ, ਮੈਂ ਉਹਨਾਂ ਦੇ ਸਿਰ ਤੇ ਛਾਲਾਂ ਮਾਰਦੀ ਸੀ। ਹੂੰ, ਤਾਂ ਬਹੁਤ ਜ਼ਿਆਦਾ ਮੈਂ ਉਹਨਾਂ ਦੀ ਰਿਸਪੈਕਟ ਕਰਦੀ ਹਾਂ, ਕਰਦੀ ਰਹੂੰਗੀ, ਪਰਿਵਾਰ ਦੀ ਕਰਦੀ ਰਹੂੰਗੀ। ਤੇ ਮੈਨੂੰ ਕਹਿੰਦੇ ਕਿ ਤੈਨੂੰ ਕੋਈ ਮੈਨੂੰ ਵੀ ਆਈਆਂ ਕਾਲਾਂ-ਕੂਲਾਂ ਮੈਨੂੰ ਕਹਿੰਦੇ ਕਿ ਹੂੰ, ਜਿੱਦਾਂ ਕੋਈ ਤੈਨੂੰ ਕਹੂਗਾ ਨਾ ਵੀ ਹਾਂ ਪੈਰ ਕੱਢਣੇ ਆ, ਤਾਂ ਉਹਨਾਂ ਨੂੰ ਕਹਿ ਦੇਈ ਵੀ 5 ਨਿਕਲਣਗੇ ਇੱਕ ਦੀ ਜਗ੍ਹਾ। ਅੱਛਾ, ਹਾਂ, ਪੂਰਾ ਤਾਂ ਖੜਦੇ ਸੀ ਤੁਹਾਡੇ ਨਾਲ, ਪੂਰਾ ਮੇਰੇ ਨਾਲ ਖੜਦੇ ਸੀ ਜਿੱਥੇ ਮੈਂ ਕਹਿੰਦੀ ਸੀ। ਹੂੰ। ਤੇ ਅੱਛਾ, ਗਾਣਿਆਂ, ਸਟੇਜਾਂ 'ਚ ਤਾਂ ਬਾਈ ਮਤਲਬ ਇਹ ਲੱਗਦਾ ਵੀ ਉਹ ਬੜਾ ਬਾਗੀ ਬੰਦਾ ਸੀ, ਬੜਾ ਬੇਪਰਵਾਹ ਵੀ ਤੁਸੀਂ ਦੱਸਿਆ ਹਨਾ ਵੀ, ਪਰ ਨੋਰਮਲ ਜ਼ਿੰਦਗੀ 'ਚ ਕਿਹੋ ਜਿਹਾ ਇਨਸਾਨ ਸੀ? ਮਤਲਬ ਮੈਂ ਉਹਦੇ ਵਰਗਾ ਬੰਦਾ ਨਹੀਂ ਦੇਖਿਆ ਕਿਤੇ ਜ਼ਿੰਦਗੀ 'ਚ। ਅੱਛਾ, ਹਾਂਜੀ, ਇੰਨਾ ਸਿਆਣਾ, ਹੂੰ, ਇੰਨਾ ਸਮਝਦਾਰ, ਹੂੰ, ਇੰਨਾ ਕੁੜੀ ਨੂੰ ਇੱਜ਼ਤ ਦੇਣ ਵਾਲਾ ਬੰਦਾ, ਜਿਹੜਾ ਇੱਕ ਫ਼ਕੀਰ ਸੀ ਬਸ ਮੈਂ ਤਾਂ ਇਹ ਕਹੂੰਗੀ ਹੂੰ, ਕਿ ਜਿਹਨੂੰ ਵੀ ਹੱਥ ਲਾਇਆ ਬਾਈ ਨੇ ਉਹਨੇ ਤਾਂ ਉਹਨੂੰ ਤਾਰਿਆ ਹੀ ਹੈ। ਹੂੰ, ਤਾਂ ਬਹੁਤ ਬਲੈਸਡ ਬੰਦਾ ਸੀ। ਇਹ ਗਾਣਿਆਂ 'ਚ ਹੂੰ, ਜੋ ਵੀ ਲੋਕਾਂ ਨੇ ਬਦਨਾਮ ਕੀਤਾ, ਅੱਜ ਸਾਰੇ ਹਮਦਰਦੀ ਜਤਾ ਰਹੇ ਨੇ, ਜਤਾ ਠੀਕ ਰਹੇ ਹੈ, ਮੈਂ ਨਹੀਂ ਕਹਿੰਦੀ ਵੀ ਨਾ ਜਤਾਓ। ਹੂੰ, ਪਰ ਉਸ ਟਾਈਮ ਜੇ ਅਗਰ ਤੁਸੀਂ ਜਿਉਂਦੇ ਜੀ ਉਹਦੀ ਆਤਮਾ ਨੂੰ ਤੁਸੀਂ ਤੜਫਾਇਆ, ਤਾਂ ਹੂੰ, ਹੁਣ ਤੁਸੀਂ ਆ ਕੇ ਫਾਰਮੈਲਿਟੀਜ਼ ਕਰਦੇ ਹੋ, ਹੈ ਨਾ? ਉਹ ਹੂੰ, ਗੱਲ ਨਹੀਂ, ਜਿੰਨਾ ਚਿਰ ਤੁਸੀਂ ਜਿਉਂਦੇ ਜੀ ਕੇਸ ਪਵਾਤੇ, ਆਹ ਹੂੰ, ਕਰਤਾ, ਉਹ ਕਰਤਾ, ਆਹ ਗਾਣੇ ਗਾਉਂਦਾ, ਇਹ ਗਾਉਂਦਾ। ਹੂੰ, ਕਲਚਰ ਆ ਸਾਡਾ, ਜਾਂ ਤਾਂ ਇਹ ਪਿੱਛੋਂ ਤੋਂ ਹੀ ਬੰਦ ਹੋਣੇ ਚਾਹੀਦੇ ਆ, ਜੀ, ਗਾਣਿਆਂ ਤੇ ਨਾਲ ਥੋੜ੍ਹਾ ਹੁੰਦਾ, ਜਿਹਨੇ ਜੋ ਬਣਨਾ, ਜਿਹਨੇ ਜੋ ਕਰਨਾ ਉਹਨੇ ਕਰਕੇ ਹੀ ਰਹਿਣਾ। ਹੂੰ, ਤਾਂ ਜ਼ਰੂਰੀ ਥੋੜ੍ਹਾ ਵੀ ਉਹ ਗਾਣਾ ਲਾ ਕੇ ਜਾਂਦਾ ਤਾਂ ਫਿਰ ਇਹੋ ਜਿਹਾ ਕੰਮ ਕਰਕੇ ਆਂਦਾ। ਹੂੰ। ਤਾਂ ਨਾਲੇ ਜ਼ਰੂਰੀ ਨਹੀਂ ਹੈ ਕਿ ਉਹਨਾਂ ਨੇ ਚੱਕੇ ਆ ਕੇ, ਉਦੋਂ ਪਹਿਲਾਂ ਵੀ ਬਹੁਤ ਸਾਰੇ ਗਾਣੇ ਆ। ਲਾਸਟ ਰਾਈਡ ਤੇ ਫਿਰ ਜਦੋਂ ਤੁਸੀਂ ਸਾਰਿਆਂ ਨੇ ਇਤਰਾਜ਼ ਕੀਤਾ, ਤੁਸੀਂ ਵੀ, ਤੁਹਾਨੂੰ ਤਾਂ ਵੱਡੀ ਭੈਣ ਕਹਿੰਦੇ ਸੀ ਬਾਈ, ਮਾਂ-ਪਿਓ ਨੇ ਵੀ ਇਤਰਾਜ਼ ਕੀਤਾ, ਰਿਸ਼ਤੇਦਾਰਾਂ, ਮਿੱਤਰ, ਜੋ ਵੀ ਸਰਕਲ ਨੇੜੇ ਹੁੰਦਾ ਇੱਕ ਜੋ ਬਹੁਤ ਕਲੋਜ਼ ਹੁੰਦੇ ਆ, ਜਿਨ੍ਹਾਂ ਦਾ ਇੱਕ ਤਰੀਕੇ ਨਾਲ ਆਪਾਂ ਕਹਿੰਦੇ ਕਿ ਉਹਨਾਂ ਦਾ ਦਾਬਾ ਕਹਿ ਲਓ, ਜਾਂ ਉਹਨਾਂ ਦਾ ਅਧਿਕਾਰ ਹੁੰਦਾ ਅਧਿਕਾਰ ਕਿ ਹੁੰਦਾ। ਆਪਦੀ ਗੱਲ ਰੱਖ ਸਕਦੇ ਹੁੰਦੇ ਆ, ਮਨਾ ਸਕਦੇ ਹੁੰਦੇ ਆ। ਫਿਰ ਹੱਸੀ ਗਏ, ਅੱਛਾ, ਹੱਸੀ ਗਏ, ਅੱਗੋਂ ਕੁਛ ਨਹੀਂ ਹੁੰਦਾ, ਕੁਛ ਨਹੀਂ ਹੁੰਦਾ। ਮਤਲਬ ਮਜ਼ਾਕੀਆ ਸੀ, ਹੂੰ, ਫਨ ਵੀ ਕਰਦਾ ਸੀ, ਹੱਸਦਾ ਸੀ। ਪਿੱਛੇ ਜੇ ਹੂੰ, ਡੈਥ ਤੋਂ ਬਸ ਪਹਿਲਾਂ 20 ਕੁ ਦਿਨ ਪਹਿਲਾਂ ਬਹੁਤ ਹੱਸਿਆ। ਅੱਛਾ, ਪਤਾ ਨਹੀਂ ਕਿਉਂ ਇੰਨਾ ਹੱਸਿਆ, ਹੂੰ, ਬਹੁਤ ਹੱਸਿਆ, ਖੁਸ਼ ਰਿਹਾ। ਹੂੰ, ਖੁਸ਼ ਰਹਿਣ ਦੇ ਬਾਵਜੂਦ ਫਿਰ ਕੀ ਨਾਂ ਲੈਂਦੇ ਆ, ਵਿੱਚ ਜੇ ਕਿਆ ਕਰੇ ਕਿ ਮੇਰਾ ਦਿਲ ਨਹੀਂ ਲੱਗ ਰਿਹਾ, ਹੂੰ, ਮੈਂ ਕਿਤੇ ਜਾਣਾ ਘੁੰਮਣ, ਮੇਰਾ ਦਿਲ ਨਹੀਂ ਲੱਗ ਰਿਹਾ। ਪਰ ਨਾ ਪ੍ਰੈਸ਼ਰ ਬਹੁਤ ਹੋ ਗਿਆ, ਕੈਦ ਬਹੁਤ ਹੋ ਗਈ ਉਹਨਾਂ ਨੂੰ। ਹੂੰ, ਉਹਨਾਂ ਨੂੰ ਆਜ਼ਾਦੀ ਨਹੀਂ ਸੀਗੀ ਘੁੰਮਣ ਦੀ, ਅੱਛਾ, ਬਹੁਤ ਜ਼ਿਆਦਾ ਕੈਦ ਸੀ। ਮਾਰੇ ਇੱਥੋਂ ਤੱਕ ਕਿ ਲੋਕ ਲਾਉਂਦੇ ਸੀ ਅੰਦਰ। ਹੂੰ। ਉਹਨਾਂ ਨੂੰ ਆਪ ਨੂੰ ਇਹ ਚੀਜ਼ਾਂ ਤੰਗ ਕਰਦੀਆਂ ਸੀ, ਜਾਂ ਉਹਨਾਂ ਨੂੰ ਤੰਗ ਪੇਰੈਂਟਸ ਕਰਨ ਨੂੰ? ਲੱਗ ਗਈਆਂ, ਉਹਨਾਂ ਹੂੰ, ਨੂੰ ਤੰਗ ਕਰਨ ਲੱਗ ਗਈਆਂ। ਇੰਨੀ ਚੀਜ਼ ਨਹੀਂ ਝੱਲੀ ਜਾਂਦੀ। ਜਿਹੜਾ ਬੰਦਾ ਸੱਚ ਬੋਲਦਾ, ਹੂੰ, ਜਿਹੜਾ ਬੰਦਾ ਮਿਹਨਤ ਕਰਕੇ ਆਇਆ, ਉਹ ਕਿਉਂ ਦੱਬੇ? ਮੈਂ ਹੂੰ, ਤਾਂ ਆਪ ਉਹੀ ਰਾਹ ਤੇ ਚੱਲਦੀ ਹਾਂ ਕਿਉਂਕਿ ਮੈਂ ਖੁਦ ਤੁਸੀਂ ਦੇਖਿਆ ਹੋਣਾ ਬਿਗ ਬੋਸ ਦੇ ਵਿੱਚ ਮੇਰੀ ਲੜਾਈ ਕੀ ਹੋਈ ਸੀ, ਮੈਂ ਆਊਟ ਹੋਣਾ ਮਨਜ਼ੂਰ ਸੀ, ਹੂੰ, ਪਰ ਝੂਠ ਨਹੀਂ ਮੈਂ ਬੋਲ ਸਕਦੀ ਹੂੰ, ਕਿਉਂਕਿ ਹੂੰ, ਜਿਹੜੇ ਹੂੰ, ਬੰਦੇ ਨੇ ਮਿਹਨਤ ਕੀਤੀ ਆ, ਹੂੰ। ਉਹ ਬੰਦਾ ਨਹੀਂ ਸਹਿ ਸਕਦਾ। ਉਹ ਕਿਸੇ ਦੀ ਖੁਸ਼ਾਮਦੀ ਕਿਉਂ ਕਹੇ? ਕਿਉਂ ਕਿਉਂ ਸਹੀ? ਕਿਉਂ? ਸੋ ਏਦਾਂ ਹੀ ਹੌਸਲਾ ਬਾਈ ਦਾ ਸੀ, ਹੂੰ, ਪਰ ਸੱਚ ਕਹਿੰਦੇ ਹਮੇਸ਼ਾ ਦੱਬਿਆ ਜਾਂਦਾ, ਉਹੀ ਕੀਤੀ ਹੈ। ਹੂੰ। ਤੇ ਅੱਛਾ, ਕਦੇ ਵੀ ਤੁਸੀਂ ਚਰਚਾ ਹੋਈ ਤੁਹਾਡੇ ਦੋਨਾਂ ਭੈਣ ਭਰਾਵਾਂ ਦੇ ਵਿੱਚ, ਜਾਂ ਘਰੇ ਕਦੇ ਜਦੋਂ ਪੇਰੈਂਟਸ ਬੈਠੇ ਆ, ਤੁਸੀਂ ਬੈਠੇ ਹੋ, ਸਿੱਧੂ ਭਾਈ ਬੈਠਾ, ਵੀ ਤੁਸੀਂ ਸਿਆਸਤ 'ਚ ਨਹੀਂ ਸੀ ਆਉਣਾ, ਜਾਂ ਆ ਗਏ, ਜਾਂ ਹੁਣ ਅੱਗੇ, ਕਦੇ? ਇੱਥੇ ਇਸ ਚੀਜ਼ਾਂ 'ਚ ਮੈਂ ਭੋਲੀ ਆ, ਮੈਨੂੰ ਅੱਛਾ, ਨਹੀਂ ਪਤਾ। ਬਾਈ ਵੀ ਮੈਨੂੰ ਕਹਿੰਦਾ ਇਸ ਚੀਜ਼ 'ਚ ਮੈਨੂੰ ਬਾਈ ਅੱਛਾ ਤਾਂ ਤੁਹਾਨੂੰ ਸਾਰਿਆਂ ਜਬ ਨੂੰ ਇਹ ਕਹਿੰਦੇ ਸੀ ਵੀ ਇਹ ਕਮਲੀ ਆ, ਅੱਛਾ,
ਠੀਕ ਹੈ, ਇਹਨੂੰ ਕੁਛ ਨਹੀਂ ਪਤਾ ਔਰ ਹੂੰ, ਮੈਨੂੰ ਸੱਚੀ ਆ ਰਾਜਨੀਤੀ ਬਾਰੇ ਤਾਂ ਜਮਾਂ ਹੀ ਨਹੀਂ ਨੌਲੇਜ। ਹੈ ਨਹੀਂ ਬਾਈ ਸੀ। ਆਏ ਮੈਂ ਤਾਂ ਸਗੋਂ ਫ਼ੋਨ ਕੀਤਾ, "ਬਾਈ ਤੂੰ ਆ ਰਿਹਾ? ਠੀਕ ਆ ਮੈਨੂੰ ਦੱਸ ਦੀ।" ਹੂੰ, ਉਹ ਸਡਨਲੀ ਮੇਰਾ ਵਿਆਹ ਵਿੱਚ ਕਲੈਸ਼ ਹੋ ਗਿਆ। ਫਿਰ ਮੈਨੂੰ ਫਿਰ ਕਾਲ ਆਈ ਵਿਆਹ ਵਾਲੇ ਦਿਨ, ਜਿਸ ਦਿਨ ਕਿ 17 ਤਰੀਕ ਦੀ ਮੇਰੀ ਮਹਿੰਦੀ ਸੀ, 18 ਦੀ। ਹਾਂਜੀ। ਤਾਂ 2 ਦਿਨ ਏਦਾਂ ਮੈਨੂੰ ਕਾਲ ਆਈ ਕਿ ਅਫਸਾਨਾ ਮੇਰਾ ਕੀ ਕਹਿੰਦੇ ਹੁੰਦੇ ਆ ਕੈਬ ਨਾਮਜ਼ਦਗੀ? ਜਦ ਫਿਰ ਉੱਥੇ ਜਾ ਕੇ ਕੈਬ ਕਿਆ ਕਰਾ ਜਦੋਂ ਆਰਟਿਸਟ ਖੜਦੇ ਹੁੰਦੇ ਆ ਅੱਛਾ, ਕਿ ਉੱਥੇ ਆਓ ਤੇ ਗਾਓ, ਅੱਛਾ ਠੀਕ ਹੈ ਸਪੋਰਟ ਪਰਫਾਰਮ ਲਈ ਕੀ ਕਹਿੰਦੇ ਹੁੰਦੇ ਆ। ਠੀਕ ਹੈ ਵੀ ਸਮਰਥਨ ਕਰਨ ਜਾਣਾ ਕਿਸੇ ਦਾ। ਹਾਂ, ਹਾਂ, ਤਾਂ ਉਹ ਮੇਰਾ ਕਰਦੇ 1-2 ਦਿਨ ਮੈਂ ਕਿਹਾ ਬਾਈ ਤੂੰ ਹੁਕਮ ਕਰ, ਮੇਰੇ ਗਾਨਾ ਬੰਨਿਆ ਹੋਇਆ ਮੈਂ ਜਾਨ ਵਾਰਦੀ ਸੀ। ਅੱਛਾ। ਮੈਂ ਜਾਨ ਵਾਰਦੀ ਸੀ ਕਿ ਮੈਨੂੰ ਇਹ ਸੀ ਕਿ ਬਾਈ ਦਾ ਫ਼ੋਨ ਆ ਗਿਆ, ਮੇਰੀ ਭਾਦੀ ਮੱਚ ਜਾਂਦੀ ਸੀ ਕਿ ਮੈਂ ਨਾ ਨਹੀਂ ਕਰਨਾ। ਹੂੰ, ਅੱਜ ਤੱਕ ਜਿੰਨੀਆਂ ਕੰਪਨੀਆਂ ਵੀ ਆਈਆਂ ਐਗਰੀਮੈਂਟ ਕਰਨ, ਜੋ ਵੀ ਆਈਆਂ ਮੇਰੇ ਕੋਲ ਮੈਂ ਕਹਿੰਦੀ ਹਾਂ ਹਮੇਸ਼ਾ ਕਿ ਜਾਨੀ ਬਾਈ ਔਰ ਸਿੱਧੂ ਬਾਈ ਹੂੰ, ਹੂੰ, ਮੇਰੀ ਲਾਈਨ ਐਡ ਕਰ ਲਓ। ਠੀਕ ਹੈ, ਤੁਸੀਂ ਜੋ ਮਰਜ਼ੀ ਆਪਦੀਆਂ ਕੰਡੀਸ਼ਨਾਂ ਬਣਾ ਲਓ। ਠੀਕ ਹੈ। ਇਹਨਾਂ ਨੂੰ ਮੈਨੂੰ ਰਾਤ ਨੂੰ ਬੁਲਾਉਣ ਗਾਣੇ ਲਈ, ਹੂੰ, 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 ਮੈਨੂੰ ਦਿਨੇ ਸ਼ੋਅ ਤੇ ਬੁਲਾਉਣ, ਹੂੰ, ਮੈਂ ਮਨਾ ਨਹੀਂ ਕਰ ਸਕਦੀ, ਦੋਨੋਂ ਮੇਰੇ ਭਰਾ ਨੇ। ਇਹਨਾਂ ਨਾਲ ਮੈਂ ਐਗਰੀਮੈਂਟ ਜਾਣ ਵਾਲੀ ਸਾਈਨ ਹੈ। ਹਾਂ, ਇਹਨਾਂ ਨਾਲ ਇਹਨਾਂ ਹੋਵੇ। ਇਹਨਾਂ ਨੂੰ ਜੇ ਤੁਸੀਂ ਕਹੋਗੇ ਨਾ ਵੀ ਤੂੰ ਸਾਈਨ ਵੱਡੇ ਲੈਵਲ ਤੇ ਹੋ ਜਾ, ਤੈਨੂੰ ਆਹ ਦਿੰਦੇ ਆ, ਉਹ ਦਿੰਦੇ ਆ, ਹੂੰ। ਮੈਂ ਕਿਹਾ ਆਹ ਬੰਦੇ 2 ਨਹੀਂ ਛੱਡੂਗੀ ਮੈਂ। ਅੱਛਾ ਕਦੇ ਤੁਹਾਡੇ ਦੋਨਾਂ ਦੇ ਦਰਮਿਆਨ ਗਾਣਿਆਂ ਨੂੰ ਲੈ ਕੇ ਵੀ ਚਰਚਾ ਹੁੰਦੀ ਸੀ? ਗਾਣੇ ਜਦੋਂ ਹੁਣ ਜਦੋਂ ਡੈਥ ਹੋਣ ਵਾਲੀ ਸੀ ਹਫ਼ਤਾ ਪਹਿਲਾਂ ਜਦੋਂ ਮਿਲੇ ਆ, ਮੈਨੂੰ ਹਾਂਜੀ, ਹਮੇਸ਼ਾ ਗਾਣੇ ਸੁਣਾਉਂਦਾ ਸੀ। ਦੁਬਈ ਸਪੀਕਰ ਤੇ ਲਾ-ਲਾ ਗਾਣੇ ਸੁਣਾਏ, ਸਾਡਾ ਰੂਮ ਨਾਲ ਮੇਰੇ ਰੂਮ 'ਚ ਆ ਗਿਆ ਉਸ ਦਿਨ, ਅੱਛਾ, "ਸਾਨਾ ਮੇਰਾ ਆਹ ਗਾਣਾ ਆਉਣਾ, ਸਾਨਾ ਮੇਰਾ ਆਹ ਗਾਣਾ ਆਉਣਾ।" ਆਹ ਜਿਹੜਾ ਹੱਸਦਾ ਰਹਿਣਾ ਉੱਥੇ ਹਾਂਜੀ, ਸਾਨੂੰ ਦੁਬਈ ਸੁਣਾਇਆ ਸੀ। ਤਾਂ ਡਿਪਰੈਸ਼ਨ ਵਾਲਾ? ਹਾਂ, ਹਾਂ, ਤਾਂ ਮੈਂ ਕਿਹਾ ਬਾਈ ਸੁਸਾਈਡ ਮੈਂ ਕਿਹਾ ਬਾਈ ਆਹ ਕਿਉਂ ਗਾਇਆ? ਹਾਂਜੀ, ਮੈਨੂੰ ਨੀ ਚੰਗਾ ਲੱਗਦਾ ਸੀ, ਤੂੰ ਤਾਂ ਅਣਖ ਨਾਲ ਜਿੰਨਾ ਇਹੀ ਚੰਗਾ ਲੱਗਦਾ, ਸਹੀ ਗੱਲ। ਆਹ ਨਾ ਲਿਖ ਮੈਂ ਕਿਹਾ। ਹੂੰ, ਪਰ ਉਹ ਕੁਛ ਨਹੀਂ ਹੁੰਦਾ, ਬਸ ਇਹੀ ਵਰਡ ਹੁੰਦਾ ਸੀ ਉਹਨਾਂ ਕੋਲ, ਕੁਛ ਨਹੀਂ ਹੁੰਦਾ, ਤੁਸੀਂ ਅੱਛਾ, ਟੈਨਸ਼ਨ ਨਾ ਲਓ, ਹੂੰ, ਤੁਸੀਂ ਟੈਨਸ਼ਨ ਬਹੁਤ ਲੈਂਦੇ ਹੋ, ਹੂੰ, ਏਦਾਂ ਬੋਲ ਦਿੰਦਾ ਸੀ। ਤੇ ਹੂੰ, ਮੇਰੀ ਮਹਿੰਦੀ ਤੇ ਮੈਂ ਭਾਦੀ ਮੱਚ ਗਈ, ਮੈਂ ਭਾਵੇਂ ਮੈਂ ਕਿਹਾ ਮੇਰਾ ਗਾਨਾ ਬਣਿਆ, ਕੁਛ ਵੀ ਬਣਿਆ, ਹੂੰ, ਮੈਂ ਜਾਊਂਗੀ। ਹੂੰ, ਫਿਰ ਬਾਈ ਕਹਿੰਦਾ ਫਿਰ ਹੁਣ ਆਪ ਹੀ ਸੋਚ ਲੈਂਦਾ ਕਹਿ ਕੇ, ਫਿਰ ਹੂੰ, ਕਹਿੰਦਾ ਕਿ ਨਹੀਂ ਤੇਰਾ ਵਿਆਹ ਚੱਲ ਤੂੰ ਰਹਿਣ ਦੇ, ਵਿਆਹ ਤੋਂ ਬਾਅਦ ਆ ਜੀ। ਮੈਂ ਕਿਹਾ ਹੂੰ, ਚੱਲ ਜਦੋਂ ਜਿੱਤ ਗਏ ਫਿਰ ਮੈਂ ਉਦੋਂ ਆਊਂਗੀ, ਨਾਲੇ ਮੈਂ ਵਿਆਹ ਹੋਊਗਾ ਮੇਰਾ, ਮੈਂ ਕਮਲੀ ਸੀ, ਹੂੰ, ਏਦਾਂ ਹੀ ਬੋਲ ਮੈਂ ਕਿਹਾ ਨਾਲੇ ਮੈਂ ਉਹਦੇ ਘਰ ਵਾਲੇ ਦੇ ਨਾਲ ਆਊਂਗੀ। ਹਾਂ, ਤੇ ਏਦਾਂ ਕਰਕੇ ਕਿਉਂਕਿ ਆਹ ਚੀਜ਼ਾਂ ਤਾਂ ਯਾਦ ਨਹੀਂ ਨਾ ਹੁੰਦੀਆਂ ਤੁਹਾਨੂੰ। ਹਾਂ, ਤੁਸੀਂ ਤਾਂ ਤਾਂ ਪ੍ਰੈਜ਼ੈਂਟ ਨੂੰ ਇੰਜੋਏ ਕਰਦੇ ਹੋ। ਹਾਂ, ਫਿਰ ਏਦਾਂ ਆਹ ਤਾਂ ਜਮਾ ਹੀ ਨਹੀਂ ਯਾਦ ਸੀ ਕਿ ਏਦਾਂ ਹੂੰ, ਹੋ ਜਾਣਾ, ਤਾਂ ਚੱਲ ਕੀ ਰਿਹਾ ਸੀ ਤੇ ਕੀ ਦੇ ਕੀ ਹੋ ਗਿਆ, ਤਾਂ ਹੂੰ, ਇੱਕਦਮ ਬਹੁਤ ਮਾੜਾ ਹੋਇਆ। ਪਰ ਬਹੁਤ ਸਮਝਾਉਂਦੇ ਸੀ ਅਸੀਂ, ਹੂੰ, "ਇਕੱਲੇ ਨਹੀਂ ਆਉਣਾ ਬਾਈ ਤੂੰ, ਹੂੰ, ਏਦਾਂ ਨਹੀਂ ਕਰਨਾ।" ਹੂੰ, ਹੂੰ, ਉਸ ਦਿਨ ਢਿੱਲ ਵਰਤ ਗਏ, ਉਂਝ ਇਕੱਲੇ ਤਾਂ ਨਹੀਂ ਆਉਂਦੇ ਸੀ, ਪਰ ਹੂੰ, ਆਹ ਜਿਹੜੀ ਸਿਕਿਉਰਿਟੀ ਖੋਈ ਗਈ ਆ ਉਹ ਖਰਾਬ ਕਰ ਗਈ ਕੰਮ। ਹੂੰ, ਸਿਕਿਉਰਿਟੀ ਖੋਹ ਕੇ ਰੌਲਾ ਪਾਇਆ ਗਿਆ, ਜੀ, ਢੋਲ ਵਜਾਇਆ ਗਿਆ ਕਿ ਖੋਲੀ, ਉਹ ਵੀ ਹੈਡਲਾਈਨ ਐਡੀ ਤਕੜੀ ਕਿ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਗਈ। ਹੂੰ, ਨਹੀਂ, ਨਹੀਂ ਕਰਨਾ ਚਾਹੀਦਾ ਸੀ, ਹੂੰ। ਏਦਾਂ ਹੋਇਆ ਤਾਂ ਇਸ ਲਈ ਸੀ ਕਿ ਬਾਈ ਆਪਦੀ ਸਿਕਿਉਰਿਟੀ ਨੂੰ ਲੈ ਕੇ ਕਿ ਚਿੰਤਤ ਰਹਿੰਦੇ ਸੀ? ਨਹੀਂ, ਨਹੀਂ ਬਾਈ ਸਿਕਿਉਰਿਟੀ ਦੇ ਮਾਮਲੇ ਜਦੋਂ ਸੀਗੀ ਉਦੋਂ ਤਾਂ ਵਧੀਆ ਰਹਿੰਦੇ ਸੀ। ਜਿੱਦਾਂ ਮੈਂ 1-2 ਵਾਰੀ ਅਸੀਂ ਜਿੱਦਾਂ ਮੈਂ ਗੱਡੀ ਮੇਰੀ ਕਲੈਸ਼ ਹੁੰਦੀ ਸੀ ਕਿ ਬਾਈ ਕਿੱਥੇ ਹੋ? ਮੈਂ ਇੱਥੇ, ਮੈਂ ਇੱਥੇ। ਠੀਕ ਆ, ਉੱਥੇ ਗੱਡੀ ਲਾ ਲਾ ਮੈਂ ਆ ਗਿਆ। ਹੂੰ, ਤਾਂ ਆਪਦੀ ਗੱਡੀ 'ਚ ਉਤਰ ਕੇ ਮੇਰੀ ਗੱਡੀ ਤੇ ਚੜ੍ਹ ਜਾਂਦਾ ਬਹਿ ਸੀ, ਜਾਂਦੇ ਸੀ। ਬਹਿ ਜਾਂਦਾ ਸੀ ਤੇ ਚਲਾਉਂਦਾ ਸੀ। ਹੂੰ, ਤੇ ਜਦੋਂ ਫਿਰ ਚਲਾਉਂਦਾ ਮੈਂ ਬਾਈ ਹੌਲੀ, ਹੌਲੀ ਗੱਡੀ ਵੱਲ ਨਹੀਂ ਖੂਬ ਗੱਡੀ ਅੱਛਾ, ਚਲਾਉਣੀ ਹੂੰ, ਔਰ ਪਿੱਛੇ ਸ਼ੀਸ਼ੇ 'ਚ ਦੇਖਣਾ। ਹੂੰ, ਮਤਲਬ ਐਂ ਤਾਂ ਐਕਟਿਵ ਸੀ ਪੂਰਾ, ਹੂੰ। ਪਰ ਸਿਕਿਉਰਿਟੀ ਖੋਹਣ ਤੋਂ ਬਾਅਦ ਚਿੰਤਿਤ ਹੋ ਗਿਆ ਤਾਂ ਬੰਦਾ ਅੱਛਾ ਅਪਸੈਟ ਹੋ ਗਿਆ। ਧੱਕੇ ਤੋਂ ਬਾਅਦ ਤਾਂ ਕੋਈ ਗਾਣਾ ਨਹੀਂ ਗਾਇਆ ਉਹਨਾਂ ਨੇ ਡਿਊਟ? ਮੈਂ ਨਾ ਗਾਇਆ ਅ, ਉਹ ਅਨਪੱਗ ਦੇਵਲ ਹਾਂ ਸੌਂਗ। ਸੱਚ ਉਹ ਸੌਰੀ ਉਹ ਗਾਇਆ ਹਨਾ? ਹੁਣ ਮੇਰਾ ਰਿਲੀਜ਼ ਹੋਣਾ ਸੀ 6 ਤਰੀਕ ਨੂੰ। ਅੱਛਾ, ਸਾਨੂੰ ਨਹੀਂ ਪਤਾ ਸੀ ਵੀ ਆਹ ਕੰਮ ਹੋ ਜਾਣਾ ਜਾਂ ਹੋਊਗਾ। ਹੂੰ, ਤਾਂ 6 ਤਰੀਕ ਨੂੰ ਗਾਣਾ ਸੀ ਮੇਰਾ ਸਲੀਮ ਮਰਚੈਂਟ ਦੇ ਨਾਲ, ਜਾਂਦੀ ਵਾਰ ਨੀ ਗਾਣਾ ਬਾਈ ਦਾ ਰਿਲੀਜ਼ ਹੋਣਾ ਸੀ। ਹੂੰ, ਤਾਂ ਇੱਕਦਮ ਉਹ 29 ਤਰੀਕ ਨੂੰ ਉਹ ਖਬਰ ਮਿਲ ਗਈ, ਫਿਰ ਹੁਣ ਡਿਲੇ ਕੀਤਾ। ਅੱਛਾ ਹਾਂਜੀ, ਬਾਕੀ ਕਿਉਂਕਿ ਕੋਈ ਹੁਣ ਨਾ ਅਸੀਂ ਉਹਨਾਂ ਦੇ ਪਰਿਵਾਰ ਨਾਲ ਮੇਰਾ ਆਪਣਾ ਪਰਿਵਾਰ ਆ, ਮੈਂ ਮੰਮੀ-ਪਾਪਾ ਹਮੇਸ਼ਾ ਉਹਨਾਂ ਨੂੰ ਬੋਲਦੀ ਹਾਂ ਔਰ ਹੂੰ, ਸਾਥ ਹਮੇਸ਼ਾ ਦਊਂਗੀ। ਇਹ ਤਾਂ ਹੁੰਦਾ ਹੀ ਹੈ ਬਿਲਕੁਲ। ਅ, ਇੱਥੇ ਆਪਾਂ ਇਹ ਵੀ ਜ਼ਿਕਰ ਕਰਦੇ ਚੱਲੀਏ ਵੀ ਸਿੱਧੂ ਮੂਸੇਵਾਲਾ ਹੀ ਨਹੀਂ, ਦਿਲਜੀਤ ਜਿਨ੍ਹਾਂ ਦਾ ਬਹੁਤ ਵੱਡਾ ਮੁਕਾਮ ਆ, ਇੱਕ ਪਰਫਾਰਮੈਂਸ ਤੋਂ ਉਹ ਇੰਨਾ ਖੁਸ਼ ਹੋਏ ਤੇ ਉਹਨਾਂ ਨੇ ਯਾਦ ਕੀਤਾ ਸੀਗਾ ਅਫਸਾਨਾ ਖਾਨ ਦੇ ਪਿਛੋਕੜ ਨੂੰ ਵੀ ਇਹ ਕੁੜੀ 20-22 ਸਾਲ ਦੀ ਹੈ ਔਰ ਘਰ ਦਾ ਫਿਕਰ ਕਰ ਰਹੀ ਹੈ, 5 ਭੈਣਾਂ, 1 ਭਰਾ ਔਰ ਪਿਓ ਦਾ ਸਾਇਆ ਸਿਰ ਤੇ ਨਹੀਂ ਸੀਗਾ। ਤਾਂ ਉਹਨਾਂ ਨੇ ਪੈਰ ਛੂਏ। ਇਹ ਉਹਨਾਂ ਦਾ ਵਿਡੱਪਣ ਹੈ ਹਰੇਕ ਆਰਟਿਸਟ ਦੇ ਵਿੱਚ ਕੋਈ ਨਾ ਕੋਈ ਚੰਗੀ ਗੱਲ ਜਾਂ ਇਹ ਅੱਡੋ-ਅੱਡ ਸ਼ਖਸੀਅਤਾਂ ਦੇ ਵਿੱਚ ਗੱਲਾਂ ਹੁੰਦੀਆਂ ਨੇ। ਜਦੋਂ ਉਹ ਜਿਹੜੇ ਪਲ ਸੀਗੇ ਅਫਸਾਨਾ ਜੀ ਉਹ ਮਤਲਬ ਯਾਦ ਨੇ ਤੁਹਾਨੂੰ ਹਲੇ ਵੀ ਤੇ ਕੀ ਮਹਿਸੂਸ ਹੋਇਆ? ਉਹੀ ਬਸ ਕਿ ਇੱਜ਼ਤ ਦੇਣਾ ਕੁੜੀਆਂ ਨੂੰ, ਜਿਹੜਾ ਵੀ ਇਨਸਾਨ ਆ, ਚਾਹੇ ਉਹ ਹੂੰ, ਆਰਟਿਸਟ ਹੈ, ਚਾਹੇ ਕੋਈ ਵੀ ਬੰਦਾ ਹੈ, ਹੂੰ, ਤਾਂ ਮੈਨੂੰ ਬਹੁਤ ਵਧੀਆ ਲੱਗਦਾ ਤੇ
ਉਹਨਾਂ ਵਿੱਚੋਂ ਦਲਜੀਤ ਭਾਜੀ ਵੀ ਇੱਕ ਨੇ, ਜਿਨ੍ਹਾਂ ਨੇ ਐਡੇ ਆਰਟਿਸਟ ਹੋ ਕੇ ਹੂੰ, ਮੇਰੇ ਪੈਰ ਛੂਹੇ। ਸੋ ਉਹਨਾਂ ਦਾ ਵੱਡਾਪਨ ਹੈ ਹੂੰ, ਹਨਾ, ਹੂੰ। ਤਾਂ ਉਹਨਾਂ ਦੀ ਅੱਛਾਈ ਹੈ ਇਹ, ਉਹ ਦਿਖ ਜਾਂਦੀ ਹੈ। ਤਾਂ ਹੁਣ ਗੱਲਬਾਤ ਹੋਈ ਕਦੇ ਦਿਲਜੀਤ ਨਾਲ? ਨਹੀਂ, ਮੇਰੀ ਇੰਨੀ ਗੱਲ ਨਹੀਂ ਹੋਈ ਅੱਛਾ। ਤੇ ਕਿਉਂਕਿ ਉਸ ਤੋਂ ਬਾਅਦ ਉਹ ਆਪਦੇ ਕੰਮਾਂ 'ਚ ਬਿਜ਼ੀ, ਮੇਰਾ ਕਿਸੇ ਨੂੰ ਮਕਸਦ ਨਹੀਂ ਹੁੰਦਾ ਕਿ ਮੈਂ ਤੰਗ ਕਰਾਂ। ਹੂੰ, ਹੂੰ, ਮੈਂ ਹੂੰ। ਬਾਈ ਨੂੰ ਵੀ ਕਦੇ ਤੰਗ ਨਹੀਂ ਕਰਦੀ ਸੀ। ਬਾਈ ਨੂੰ ਕੋਈ ਕੰਮ ਸੀ ਤਾਂ ਮੈਨੂੰ ਕਾਲ ਆਉਂਦੀ ਸੀ, ਮੈਨੂੰ ਕੰਮ ਸੀ ਤਾਂ ਏਦਾਂ। ਮੈਂ ਇਹ ਨਹੀਂ ਸੀ ਕਿ ਮੈਂ ਉਹਨਾਂ ਦਾ ਲਾਹਾ ਤੱਕ ਲਾਂ, ਨਾ। ਅੱਛਾ, ਇਸੇ ਲਈ ਮੈਨੂੰ ਪਿਆਰ ਕਰਦਾ ਸੀ ਤੇ ਇਸੇ ਲਈ ਮੇਰੀ ਰਿਸਪੈਕਟ ਕਰਦਾ ਸੀ, ਕਿਉਂਕਿ ਮੈਂ ਮਤਲਬੀ ਨਹੀਂ ਸੀ ਉਹਨਾਂ ਦੇ ਪ੍ਰਤੀ ਅੱਛਾ। ਕਦੇ ਵੀ। ਹਾਂ, ਤਾਂ ਇਸ ਕਰਕੇ ਸਾਡਾ ਪਿਆਰ ਬਣਿਆ ਹਮੇਸ਼ਾ। ਇਹ ਧੱਕੇ ਗਾਣੇ ਦੀ ਕਿਵੇਂ ਸਬੱਬ ਬਣਿਆ ਤੁਹਾਡਾ? ਉਦੋਂ ਪਹਿਲਾਂ ਗੱਲਬਾਤ ਹੁੰਦੀ ਸੀ ਜਾਂ ਬਾਈ ਨੇ? ਨਹੀਂ, ਨਹੀਂ, ਮੈਨੂੰ ਪਤਾ ਹੀ ਨਹੀਂ ਸੀ ਬਾਈ ਬਾਰੇ ਉਸ ਟਾਈਮ। ਅੱਛਾ। ਹਾਂ, ਮੈਂ ਕੈਨੇਡਾ ਤੋਂ ਲੈਂਡ ਕੀਤੀ ਸੀ 2018 ਤੇ ਹੂੰ, ਏਅਰਪੋਰਟ ਤੋਂ ਉਤਰਨ ਸਾਰ ਪਹਿਲੀ ਕਾਲ ਆਈ ਮੈਨੂੰ, ਮਿਊਜ਼ਿਕ ਡਾਇਰੈਕਟਰ ਦੀ ਆਈ ਸੀ ਕਿਡ ਦੀ। ਕਿਹੜੀ ਦੀ? ਹਾਂਜੀ, ਅੱਛਾ। ਤਾਂ ਕਿਡ ਦੇ ਨਾਲ ਮੁੰਡਾ ਚੰਨੀ ਸੀ, ਉਹਦੀ ਕਾਲ ਆਈ ਕਿ ਗਾਣਾ ਕਰਨਾ, ਤੇ ਮੈਂ ਕਿਹਾ ਗਾਣਾ ਕਿਹਦਾ? ਹੂੰ, ਕਹਿੰਦੇ ਗਾਣਾ, ਆਰਟਿਸਟ ਦਾ ਨਾਮ ਤਾਂ ਮੈਨੂੰ ਪਤਾ ਨਹੀਂ ਸੀ ਹੂੰ, ਹੂੰ। ਤੇ ਮੈਨੂੰ ਉਹਨੇ ਗਾਣਾ ਦੱਸਿਆ, ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ। ਅੱਛਾ। ਤਾਂ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਹਾਲੇ ਸਫ਼ਰ ਕਰਕੇ ਆ ਰਹੀ ਹਾਂ, ਦਿੱਲੀ ਪਹੁੰਚੀ ਹਾਂ, ਜਸਟ ਇਮੀਗ੍ਰੇਸ਼ਨ ਤੇ ਜਾ ਰਹੀ ਹਾਂ ਹਾਂਜੀ। ਤੇ ਮੈਨੂੰ ਬਸ 1 ਦਿਨ ਦਾ ਟਾਈਮ ਦੇ ਦਿਓ, ਮੈਂ ਨੀਂਦ ਪੂਰੀ ਕਰਕੇ ਹੂੰ, ਦੈਨ ਡੱਬ ਕਰ ਦਿੰਦੀ ਹਾਂ। ਠੀਕ ਹੈ। ਫਿਰ ਮੈਂ ਡੱਬ ਕੀਤਾ, ਫਿਰ ਉੱਥੇ ਬਾਈ ਆਇਆ, ਹੂੰ, ਤਾਂ ਫਿਰ ਉੱਥੇ ਬਾਈ ਨੇ ਮੈਨੂੰ ਦੱਸਿਆ ਕਿ ਅਫਸਾਨਾ ਮੇਰਾ ਤੇਰੇ ਨਾਲ ਡਰੀਮ ਸੀਗਾ ਗਾਣਾ ਕਰਨ ਦਾ। ਅੱਛਾ। ਹਾਂ, ਮੈਂ ਕਿਹਾ ਬਾਈ ਕਿਵੇਂ? ਹੂੰ, ਕਿਉਂਕਿ ਮੈਂ ਉਹ ਕੁੜੀ ਨਹੀਂ ਆ ਹਮੇਸ਼ਾ ਕਿ ਕਿਸੇ ਨੂੰ ਗਲਤ ਨਜ਼ਰੀਏ ਨਾਲ ਦੇਖਾਂ ਜਾਂ ਹੂੰ, ਹੂੰ, ਕਿੱਦਾਂ, ਹੂੰ। ਮੈਂ ਬਾਈ ਤੋਂ ਬਿਨਾਂ ਗੱਲ ਨਹੀਂ ਕਰਦੀ। ਸਹੀ। ਤਾਂ ਬਾਕੀ ਕੀ ਹੋਇਆ ਕਿ ਬਾਈ ਨੇ ਜਦੋਂ ਦੇਖਿਆ ਕਿ ਇਹ ਤਾਂ ਜਮਾਂ ਹੀ ਕਮਲੀ ਆ, ਅੱਛਾ। ਹਨਾ, ਤੇ ਨਹੀਂ ਤਾਂ ਅੱਜ-ਕੱਲ੍ਹ ਦੀਆਂ ਕੁੜੀਆਂ ਬੜੀਆਂ ਇੰਟੈਲੀਜੈਂਟ ਨੇ, ਹੂੰ, ਕੰਮ ਹੂੰ। ਲਈ ਕਿਸੇ ਨੂੰ ਵੀ ਕੁਛ ਬਣਾ ਲੈਂਦੀਆਂ। ਮੇਰੀ ਉਹ ਥਿੰਕਿੰਗ ਨਹੀਂ ਸੀ ਤੇ ਮੈਂ ਬਾਈ ਕਰਕੇ ਏਦਾਂ ਕਿਹਾ ਤੇ ਬਾਈ ਖੁਸ਼ ਹੋਇਆ। ਕਹਿੰਦਾ ਮੇਰਾ ਡਰੀਮ ਸੀ ਤੇਰੇ ਨਾਲ ਗਾਣਾ ਕਰਨਾ। ਮੈਂ ਕਿਹਾ ਬਾਈ ਕਿੱਦਾਂ? ਕਹਿੰਦੇ ਤੂੰ ਗਾਣਾ ਗਾਇਆ ਸੀ ਫੈਸ਼ਨ ਫਰੀਕ ਹੋ ਗਈ। ਮੈਂ ਕਿਹਾ ਹਾਂਜੀ। ਹੂੰ, ਤਾਂ ਕਹਿੰਦਾ ਉਹਦਾ ਮੈਨੂੰ ਵੀਡੀਓ ਵੀ ਪਸੰਦ ਸੀ ਤੇ ਗਾਣਾ ਵੀ। ਅੱਛਾ। ਮੈਂ ਕਿਹਾ ਅੱਛਾ। ਕਹਿੰਦੇ ਫਿਰ ਗਾਣਾ ਤਾਂ ਚੱਲ ਤੇਰੇ ਤੋਂ ਕਰਾ ਲਿਆ, ਵੀਡੀਓ ਵੀ ਉਹਦੇ ਵਰਗਾ ਹੀ ਕਰਨਾ ਮੇਰਾ ਡਰੀਮ ਹੈ। ਹੂੰ, ਮੈਂ ਕਿਹਾ ਠੀਕ ਹੈ ਜੀ। ਫਿਰ ਉਹ ਜਮਾਂ ਕਾਲਜ ਵਾਲਾ ਬਣਿਆ ਨਾ, ਹੂੰ, ਹੂੰ। ਯੂਨੀਵਰਸਿਟੀ ਵਾਲਾ ਹਾਂਜੀ, ਹਾਂਜੀ। ਗਾਣਾ, ਫਿਰ ਓਦਾਂ ਹੀ ਉਹ ਗਾਣਾ ਸੀਗਾ। ਹੂੰ। ਬਸ ਅੱਛਾ, ਉਹ ਉਸ ਤੋਂ ਬਾਅਦ ਫਿਰ ਉਹ ਜਿਹੜਾ ਗਾਣਾ ਆਇਆ, ਜਿਹੜਾ ਮੂੰਹ ਸਟੇਪ 'ਚ ਸੀਗਾ, ਹੂੰ, ਮੂੰਹ ਸਟੇਪ ਵਾਲਾ ਗਾਣਾ ਆਇਆ। ਹੁਣ ਗਾਣਾ 6 ਨੂੰ ਕਰਨਾ ਸੀ ਤੇ ਉਹ ਟਾਲ ਦਿੱਤਾ, ਪੈਂਡਿੰਗ ਹਾਂਜੀ। ਹਨਾ? ਟਾਲ ਦਿੱਤਾ ਗਿਆ ਤੇ ਬਹੁਤ ਸਾਰੀਆਂ ਯਾਦਾਂ ਬਾਈ ਦੀਆਂ ਤੁਹਾਡੇ ਨਾਲ ਬਹੁਤ ਰਹਿ ਨੇ। ਗਈਆਂ। ਜੇ ਤੁਸੀਂ ਕਹਿਣਾ ਹੋਵੇ ਵੀ ਐਜ਼ ਏ ਪਰਸਨ ਕਿਹੋ ਜਿਹਾ ਬੰਦਾ ਸੀ? ਧਾਕੜ, ਬੇਪਰਵਾਹ, ਮੌਜੀ, ਮਸਤੀ, ਕਿਹੋ ਜਿਹਾ ਬੰਦਾ ਸੀ? ਮੈਂ ਕਹਿੰਦੀ ਹਾਂ ਮੇਰੀ ਉਮਰ 27 ਹੋ ਗਈ ਆ। ਹਾਂਜੀ। ਮੈਂ ਮੈਂ ਇਹੋ ਜਿਹਾ ਇਨਸਾਨ ਨਹੀਂ ਦੇਖਿਆ ਜ਼ਿੰਦਗੀ 'ਚ, ਇੰਨਾ ਉਹੀ ਸਮਝਦਾਰ, ਸਿਆਣਾ, ਧਾਕੜ, ਹੂੰ, ਅਣਖੀ ਹੂੰ, ਤੇ ਮਾਂ-ਬਾਪ ਦੀ ਸੇਵਾ ਤੇ ਪਿਆਰ ਕਰਨ ਵਾਲਾ, ਮਾਂ-ਬਾਪ ਦੇ ਨਾਲ ਰਹਿਣ ਵਾਲਾ। ਮੈਨੂੰ ਇਹੋ ਜਿਹੇ ਅਦਬੀ ਬੰਦੇ ਬੜੇ ਅੱਛੇ ਲੱਗਦੇ ਨੇ, ਕਿਉਂਕਿ ਮੈਂ ਵੀ ਆਪਣੇ ਪਰਿਵਾਰ ਨੂੰ ਲੈ ਕੇ ਚੱਲੀ ਹਾਂ ਨਾਲ। ਹੂੰ, ਹੂੰ, ਬਿਲਕੁਲ। ਤਾਂ ਮੈਨੂੰ ਓਦਾਂ ਦੇ ਬੰਦੇ ਪਸੰਦ ਆ। ਹੂੰ, ਮੈਨੂੰ ਜਿਹੜਾ ਆਪਦੇ ਮਾਂ-ਬਾਪ ਨੂੰ ਭੁੱਲਦਾ, ਉਹ ਬੰਦਾ ਮੈਨੂੰ ਪਸੰਦ ਨਹੀਂ ਹੈ ਹੂੰ, ਹੂੰ, ਤੇ ਨਾ ਉਹ ਕੁੜੀ ਮੈਨੂੰ ਪਸੰਦ ਹੈ। ਤੇ ਬਾਈ ਮੈਨੂੰ ਇਸ ਕਰਕੇ ਕਿ ਬੰਦਾ ਪਿੰਡ ਰਹਿ ਰਿਹਾ, ਹੂੰ, ਮੰਮਾ-ਪਾਪਾ ਦੀ ਰਿਸਪੈਕਟ ਕਰਦਾ, ਨਾਲ ਰਹਿੰਦਾ, ਤਾਂ ਉਹ ਚੀਜ਼ਾਂ ਮੈਨੂੰ ਆਪਣਾ ਆਪ ਯਾਦ ਦਿਲਵਾਉਂਦੀਆਂ ਸੀ ਕਿ ਮੈਂ ਵੀ ਆਪਣੇ ਪਰਿਵਾਰ ਨੂੰ ਲੈ ਕੇ ਚੱਲੀ ਹੋਈ ਹਾਂ। ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਐਡਾ ਵੱਡਾ ਕੋਈ ਸਟਾਰ ਬਣਦਾ, ਜਿਹੜੀ ਉਹਨਾਂ ਦੀ ਚੰਗਿਆਈ ਆ, ਹਾਂਜੀ। ਤਾਂ ਸਟਾਰ ਬਣ ਕੇ ਇੱਕ ਤਾਂ ਬੰਦਾ ਦੇਖਦਾ ਉੱਪਰ ਹੀ ਅੱਗੇ ਵੀ ਮੈਂ ਹੋਰ ਕਿੱਦਾਂ ਲਾਲਚ ਨਾਲ ਅੱਗੇ ਹੂੰ, ਹੂੰ, ਵਧਣਾ, ਹੂੰ, ਤੇ ਹੂੰ, ਇੱਕ ਬੰਦਾ ਥੱਲੇ ਦੇਖਦਾ ਵੀ ਮੇਰੇ ਤੋਂ ਥੱਲੇ ਹੋਰ ਕਿਹੜਾ ਰਹਿ ਗਿਆ, ਉਹਨੂੰ ਹੂੰ। ਕਿੱਦਾਂ ਪਾਰ ਲਾਉਣਾ, ਉਹਨੂੰ ਕਿੱਦਾਂ ਕੁਛ ਬਣਾਉਣਾ। ਇਹ ਬਾਈ ਉਹਨਾਂ ਸੀਗੀ ਚੋਂ ਗੱਲ? ਇੱਕ ਸੀ। ਅੱਛਾ। ਕਿੰਨੇ ਜਾਣਿਆਂ ਨੂੰ ਬਾਈ ਨੇ ਬਣਾਇਆ, ਕਿੰਨੇ ਜਾਣਿਆਂ ਨੂੰ ਬਾਈ ਨੇ ਦੁਬਾਰਾ ਖੜੇ ਕੀਤਾ ਕਿ ਲਾਈਕ ਤੁਸੀਂ ਲਾ ਲਓ ਕਿ ਮੈਨੂੰ ਬਣਾਇਆ। ਮੈਂ ਹਮੇਸ਼ਾ ਕਹਿੰਦੀ ਹਾਂ ਧੱਕੇ ਗਾਣੇ ਤੋਂ ਮੈਨੂੰ ਬਹੁਤ ਕੰਮ ਮਿਲਿਆ, ਬਹੁਤ ਇਨਾਮ ਮਿਲਿਆ। ਹੂੰ, ਹੂੰ, ਫਿਰ ਤੁਸੀਂ ਲਾ ਲਓ ਕਿ ਕਿਡ ਨੂੰ ਸਾਰੇ ਜਾਣਨ ਲੱਗ ਗਏ, ਕਿਡ। ਹੂੰ। ਫਿਰ ਜਸਵਿੰਦਰ ਬਰਾੜ ਭੂਆ ਜੀ ਨੂੰ ਹਾਂਜੀ। ਗਾਣੇ ਦੇ ਵਿੱਚ ਇੱਕ ਲਾਈਨ ਹੀ ਗਵਾ ਕੇ ਹੂੰ, ਉਹ ਹੂੰ, ਕਿੱਦਾਂ ਹੂੰ, ਹਨਾ, ਤਾਂ ਫਿਰ ਮਨਜਿੰਦਰ ਗੁਲਸ਼ਨ ਬਣਕਾਰ, ਨਖੀਲਾ ਉਹਨਾਂ ਦੀ ਜੋੜੀ ਨੂੰ ਬੜਾ ਉਹ ਫਿਲਮ ਕੀਤਾ। 'ਚ ਲਿਆ ਸੀ ਗਾਣਾ। ਹਾਂ, ਠੀਕ ਹੈ। ਫਿਰ ਮੇਰੇ ਭਰਾ ਦਾ ਖੁਦਾ ਬਖਸ਼ ਦਾ ਸੋਚਦੇ ਸੀ, ਮੈਂ ਬਸ ਇਹ ਕਿਹਾ, ਮੈਂ ਕਿਹਾ ਬਾਈ ਹੂੰ, ਮੇਰਾ ਵਿਆਹ ਹੋਣ ਲੱਗਿਆ, ਹੂੰ। ਹੁਣ ਮੇਰਾ ਤਾਂ ਕੰਮ ਚੱਲਦਾ, ਮੈਂ ਬੇਗਾਨੇ ਘਰ ਹੀ ਜਾਣਾ, ਮੈਨੂੰ ਮੇਰੀ ਫੈਮਿਲੀ ਦੀ ਟੈਨਸ਼ਨ ਆ। ਸਹੀ ਗੱਲ, ਮੈਂ ਬਿਲਕੁਲ। ਕਿਹਾ ਮੈਂ ਕਿਸੇ ਅੱਗੇ ਹੱਥ ਨਹੀਂ ਟੱਟਦੀ ਤੇ ਹੂੰ, ਤੁਹਾਡੇ ਤੇ ਮੇਰਾ ਹੱਕ ਆ, ਮੈਂ ਕੁਛ ਵੀ ਕਹਿ ਸਕਦੀ ਹਾਂ। ਹੂੰ, ਕਹਿੰਦਾ ਤੂੰ ਟੈਨਸ਼ਨ ਨਾ ਲੈ, ਮੈਂ ਬੈਠਾ ਨਾ। ਹੂੰ, ਮੈਂ ਕਿਹਾ ਹਾਂਜੀ। ਕਹਿੰਦਾ ਕੋਈ ਨਾ ਤੂੰ ਟੈਨਸ਼ਨ ਨਾ ਲੈ, ਖੁਦਾ ਬਖਸ਼ ਦਾ ਗਾਣਾ ਰਿਲੀਜ਼ ਕੀਤਾ ਨਾ, ਹੂੰ, ਹੂੰ। ਸ਼ਾਇਦ ਹਾਂਜੀ, ਲਾਸਟ ਖੁਦਾ ਬਖਸ਼ ਦਾ ਗਾਣਾ ਰਿਲੀਜ਼ ਹੋਇਆ ਉਹਨਾਂ ਦੇ ਚੈਨਲ ਤੋਂ। ਹਾਂਜੀ। ਤਾਂ ਫਿਰ ਮੇਰੀ ਸਿਸਟਰ ਦਾ, ਅੱਛਾ। ਰਫਤਾਰ ਦਾ, ਹੂੰ। ਫਿਰ ਓਦਣ ਕਹਿੰਦੇ ਘੱਟੋ-ਘੱਟ ਰਫਤਾਰ 12-13 ਜਾਣੇ ਤਾਂ ਤੁਹਾਡੇ ਯਾਦ ਨੇ। ਹਾਂਜੀ,
ਫਿਰ ਕਹਿੰਦਾ ਕਿ ਰਫਤਾਰ ਕੀ ਕਰਦੀ, ਇੱਕ ਦਿਨ ਫ਼ੋਨ ਕੀਤੇ ਬਹੁਤ ਜ਼ਿਆਦਾ। ਮੈਂ ਕਿਹਾ ਬਾਈ ਉਹ ਪਤਾ ਨਹੀਂ ਕਿਤੇ ਸੀਗੀ। ਹੂੰ, ਕਹਿੰਦੇ ਉਹ ਫ਼ੋਨ ਨਹੀਂ ਚੱਕਦੀ, ਕਮਲੀ ਮੇਰਾ ਮੈਂ ਗਾਣਾ ਕਰਨਾ ਸੀ। ਹੂੰ, ਮੈਂ ਕਿਹਾ ਅੱਛਾ। ਫਿਰ ਮੈਂ ਕਿਹਾ ਬਾਈ ਇਹਨੂੰ ਥੋੜ੍ਹਾ ਜਿਹਾ ਸਮਝਾਓ, ਜੋ ਵੀ ਹੁੰਦਾ ਸੀ ਨਾ ਹੂੰ। ਮੇਰੇ ਘਰ ਦੇ ਵਿੱਚ, ਹਾਂਜੀ, ਮੈਂ ਉਹਨਾਂ ਉਹਨਾਂ ਨੂੰ ਨੂੰ ਦੱਸਦੀ ਸੀ। ਰਿਪੋਰਟ ਹੁੰਦੀ ਸੀ ਉਹਨਾਂ ਪੂਰੀ। ਨੂੰ ਮੈਂ ਕਹਿੰਦੀ ਸੀ ਖੁਦ ਬਖਸ਼ ਤੰਗ ਕਰਦਾ ਬਾਈ, ਮਾੜਾ ਜਿਹਾ ਸਮਝਾਇਓ, ਹੂੰ। ਜਾਂ ਰਫਤਾਰ ਸ ਸਿਸਟਰ ਮੰਮਾ ਸ ਮੇਰੇ ਠੀਕ ਸਾਜ ਦੀ ਨਹੀਂ। ਸ਼ਿਕਾਇਤ ਲਾਈ ਕਦੀ? ਸਾਜ ਨੂੰ ਤਾਂ ਜਿੱਦਣ ਰਿਸ਼ਤਾ ਹੋਇਆ ਇੱਕ ਦਿਨ ਕਾਲ ਆਈ ਹੂੰ, ਪਹਿਲੇ ਦਿਨ ਹੂੰ, ਕਿ ਅਫਸਾਨਾ ਕੀ ਹੈ, ਕਿਉਂਕਿ ਮੈਂ ਡਰੀ ਹੋਈ, ਮੈਂ ਡਰ ਗਈ ਕਿ ਮੈਨੂੰ ਕਾਲ ਆ ਗਈ, ਮੈਂ ਬਾਈ ਨੂੰ ਨਹੀਂ ਦੱਸ ਸਕੀ ਹੂੰ, ਕਿਉਂਕਿ ਮੈਂ ਪੁਰਾਣਾ ਜਾਣਦੀ ਸੀ ਸਾਜ ਨੂੰ। ਹੂੰ, ਤੇ ਮੈਨੂੰ ਕਾਲ ਆਈ, ਅਫਸਾਨਾ ਮੈਨੂੰ ਵੀਡੀਓ ਆਈਆਂ ਤੇ ਆਹ ਕੀ। ਹੂੰ। ਮੈਂ ਕਿਹਾ ਬਾਈ ਬਸ ਸਾਡਾ ਨਾ ਪੁਰਾਣਾ ਮੇਰਾ ਫਰੈਂਡ ਸੀ, ਹੁਣ ਭਰਾ ਮੂਹਰੇ ਏਦਾਂ ਦੱਸਣਾ। ਹਾਂਜੀ, ਤਾਂ ਹਾਂਜੀ। ਮੈਂ ਕਿਹਾ ਵੀ ਇਹ ਤਾਂ ਏਦਾਂ ਸਭ ਠੀਕ ਹੈ ਨਾ, ਹਾਂ। ਅੱਛਾ ਨਾ ਬੈਕਗਰਾਉਂਡ ਤੋਂ ਯੇ ਵੋ। ਮੈਂ ਕਿਹਾ ਹਾਂਜੀ ਹਾਂਜੀ ਵਧੀਆ, ਤੇ ਮੰਮਾ ਮੰਮਾ ਹਰੇ ਜਾਣਦੇ ਆ 5 ਸਾਲ ਤੋਂ, ਹੂੰ, 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 ਫੈਮਿਲੀ ਚ ਆਉਂਦਾ ਜਾਂਦਾ ਸੀ। ਤਾਂ ਕਹਿੰਦੇ ਠੀਕ ਹੈ, ਤੇ ਤੂੰ ਖੁਸ਼ ਆ ਨਾ। ਮੈਂ ਕਿਹਾ ਮੈਂ ਖੁਸ਼ ਆ। ਹੂੰ, ਏਦਾਂ ਗੱਲ ਕਰਕੇ ਫਿਰ ਸਾਜ ਨੂੰ ਇੰਨਾ ਪਿਆਰ ਕੀਤਾ ਕਿ ਸਾਜ ਬਾਈ ਦਾ ਫੇਵਰੇਟ ਬਣ ਗਿਆ। ਹੂੰ, ਫਿਰ ਹੁਣ ਅਸੀਂ ਦੁਬਈ ਇਕੱਠੇ ਸੀ, ਮੈਂ ਸਾਜ ਤੇ ਬਾਈ, ਸਾਜ ਨਾਲ ਤੇ ਸਾਡੇ ਨਾਲ ਉੱਥੇ ਬੈਠੇ ਉੱਠੇ, ਔਰ ਸਾਜ ਨੂੰ ਸ਼ੂਜ਼ ਗਿਫਟ ਦਿੱਤੇ ਉਹਨਾਂ ਨੇ, ਜੀ। ਆਪਣੇ ਆਪਣੇ ਆਪ ਦੇ ਹਾਂ, ਤਾਂ ਚੱਕ ਪਰਾਹੁਣਿਆਂ ਤੋਂ ਸ਼ੂਜ਼। ਅੱਛਾ ਏਦਾਂ। ਹਾਂਜੀ ਨਵੇਂ। ਜਿਵੇਂ ਆਪਾਂ ਪੇਂਡੂ ਕਲਚਰ 'ਚ ਹਾਂਜੀ ਪ੍ਰਾਹੁਣੇ ਦਾ ਹਾਂਜੀ ਕਰਦੇ ਆ ਹਾਂਜੀ ਨਾ ਐਂ। ਏਦਾਂ ਹੀ, ਹੂੰ, ਏਦਾਂ ਹੀ ਕਰਦੇ ਸੀ ਸਾਜ ਦਾ। ਜੀ, ਜੀ, ਜੀ। ਅ ਸ਼ੀਰਾ ਖਾਨ ਜੀ ਹਮੇਸ਼ਾ ਸੋਚਦੇ ਰਹੇ, ਮਤਲਬ ਉਹਨਾਂ ਦੀ ਤਮਾ ਸੀ ਕਿ ਸਿੰਗਰ ਦਾ ਕੋਈ ਨਾ ਕੋਈ ਮੁਕਾਮ ਹੋਵੇ। ਸਾਧਨਾ ਦੀ ਘਾਟ ਕਹਿ ਲਓ, ਸਬੱਬ ਵੀ ਹੁੰਦੇ ਕਈ ਵਾਰੀ ਜ਼ਿੰਦਗੀ 'ਚ ਨਹੀਂ ਬਣ ਪਾਉਂਦੇ। ਹੂੰ। ਤੁਹਾਡੇ ਸਿਰ ਤੋਂ ਸਾਇਆ ਉਹਨਾਂ ਦਾ ਬਹੁਤ ਛੇਤੀ ਉੱਠ ਗਿਆ। ਆਪਣੇ ਸਮੇਂ ਦੇ ਬਹੁਤ ਵਧੀਆ ਫਨਕਾਰ ਸੀਗੇ ਉਹ। ਮਾਣਕ ਸਾਹਿਬ ਨੇ ਚੰਗਾ ਮੁਕਾਮ ਬਣਾਇਆ। ਅੱਜ ਤੁਸੀਂ ਵੀ ਆਪਣੇ ਕਰੀਅਰ ਦੇ ਇੱਕ ਮੁਕਾਮ ਤੇ ਹੋ। ਜੀ। ਜਦੋਂ ਪਰਿਵਾਰ 'ਚ ਗੱਲਾਂ ਹੁੰਦੀਆਂ ਨੇ ਬੀਤੇ ਸਮੇਂ ਦੀਆਂ, ਉਹਨਾਂ ਦੀਆਂ, ਤਾਂ ਕੀ ਗੱਲਾਂ ਹੁੰਦੀਆਂ ਤੇ ਕਿਵੇਂ ਫੀਲ ਹੁੰਦਾ? ਕਿਵੇਂ ਦਾ? ਪਾਪਾ ਦੀਆਂ ਗੱਲਾਂ ਇਹੀ ਕਰਦੇ ਹਾਂ ਅਸੀਂ ਕਿ ਅਸੀਂ ਉਹਨਾਂ ਨੂੰ ਬਹੁਤ ਛੋਟੇ ਸੀ ਜਦੋਂ ਡੈਥ ਹੋ ਗਈ ਸੀ 2003 'ਚ, ਜੀ। ਤੇ ਉਹਨਾਂ ਦਾ ਤੁਸੀਂ ਦੁੱਖ। ਸਭ ਤੋਂ ਵੱਡੇ ਹੋ ਸਿਸਟਰ ਮੈਂ 'ਚ? ਸਭ ਤੋਂ ਛੋਟੀ ਹਾਂ, ਸਭ ਤੋਂ ਛੋਟੇ ਹੋ? 5ਵੇਂ ਨੰਬਰ ਤੇ ਮੈਂ, ਅੱਛਾ ਠੀਕ ਮੇਰੇ ਆ, ਤੋਂ ਛੋਟਾ ਖੁਦਾ ਬਖਸ਼। ਠੀਕ ਆ, ਅੱਛਾ। ਹਾਂਜੀ, ਤਾਂ ਉਹ ਚੀਜ਼ਾਂ ਨੇ ਮੈਨੂੰ ਸਟਰੋਂਗ ਬਣਾਇਆ। ਪਰ ਹੁਣ ਨਾ ਮੈਂ ਵੀਕ ਹੋ ਗਈ ਹਾਂ ਬਹੁਤ ਜ਼ਿਆਦਾ। ਮੈਂ ਸਾਰਿਆਂ ਨਾਲ ਗੱਲ ਕਹਿੰਦੇ ਸ਼ੇਅਰ ਕਰ ਲੈਣੀ ਚਾਹੀਦੀ ਹੈ। ਹੂੰ, 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 ਤਾਂ ਹੁਣ ਮੇਰਾ ਦਿਲ ਦਿਮਾਗ ਉੱਦਾਂ ਦਾ ਨਹੀਂ ਰਿਹਾ। ਇੱਕ ਤਾਂ ਸਟਰਗਲ ਇੰਨਾ ਕੀਤਾ, ਹੂੰ, ਉੱਤੋਂ ਨਾ ਦੁੱਖ ਏਡੇ-ਏਡੇ, ਹੁਣ ਜਿੱਦਾਂ ਐਡਾ ਵੱਡਾ ਦੁੱਖ ਬਾਈ ਦਾ ਲੱਗ ਗਿਆ, ਹੂੰ, 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 ਹਨਾ। ਪਹਿਲਾਂ ਪਾਪਾ ਦਾ ਲੱਗਿਆ, ਫਿਰ ਮਿਹਨਤ ਕੀਤੀ, ਧੱਕੇ ਖਾਏ ਇੰਨੇ ਜ਼ਿਆਦਾ, ਫਿਰ ਤੁਸੀਂ ਹਿੱਟ ਹੁੰਨੇ ਹੋ। ਹੂੰ, ਫਿਰ ਹਿੱਟ ਇਸ ਲਈ ਹੁੰਨੇ ਹੋ ਕਿ ਤੁਸੀਂ ਗੋਲੀ ਖਾਓ। ਹੂੰ, ਡਰ ਬੈਠ ਜਾਂਦਾ, ਡਰ ਬੈਠ ਆਰਟਿਸਟ ਆ, ਸਾਡੀ ਲਾਈਨ ਇੱਕ ਆ, ਹੂੰ, ਔਰ ਸਾਡੇ ਘਰ 'ਚ ਹੀ ਹੋਈ ਇਹ ਗੱਲ, ਮੇਰਾ ਭਰਾ ਵੱਡਾ, ਹੂੰ, ਹਨਾ। ਹੂੰ, ਤਾਂ ਮੈਨੂੰ ਪਾਪਾ ਦੀ ਤਾਂ ਡੈਥ ਦਾ ਕੋਈ ਮੂਮੈਂਟ ਯਾਦ ਨਹੀਂ ਹੈ ਕਿ ਕੀ ਸੀ, ਹੂੰ, ਕਿਵੇਂ ਨਹੀਂ। ਜੀ, ਮੈਂ ਜ਼ਿੰਦਗੀ 'ਚ ਪਹਿਲੀ ਵਾਰ ਸੰਸਕਾਰ ਦੇਖਿਆ ਬਾਈ ਦਾ, ਔਰ ਆਪਣੇ ਹੱਥੀਂ ਕੀਤਾ, ਤਾਂ ਮੈਨੂੰ ਪਤਾ ਹੈ ਹੂੰ, ਉਹ ਮੇਰੇ ਅੰਦਰੋਂ ਚੀਜ਼ ਜਾ ਹੀ ਨਹੀਂ ਰਹੀ। ਹੂੰ, ਮੈਂ ਅੰਦਰੋਂ ਇੰਨੀ ਉਹ ਹੋ ਗਈ ਹਾਂ ਨਾ ਕਿ ਮੈਂ ਰਾਤ ਨੂੰ ਉੱਠ ਕੇ ਰੋਨੀ ਹਾਂ। ਹੂੰ, ਮੈਂ ਫਲਾਈਟ 'ਚ ਮੈਨੂੰ ਡਰ ਬਹਿ ਗਿਆ ਕਿ ਮੈਂ ਹਾਏ ਮੈਂ ਜਾਣਾ, ਮੈਂ ਕਿੱਦਾਂ ਪਹੁੰਚੂਗੀ? ਜੇ ਹੂੰ, ਮੈਨੂੰ ਕੁਛ ਹੋ ਗਿਆ ਫਲਾਈਟ ਰੁਕੂਗੀ ਕਿ ਨਹੀਂ ਰੁਕੂਗੀ? ਹੂੰ, ਸੋ ਇਹ ਚੀਜ਼ਾਂ, ਇਹ ਖਿਆਲ ਇੰਨੇ ਵੀਕ ਹੋ ਗਏ। ਜੀ, ਜੀ। ਥੈਂਕ ਯੂ ਅਫਸਾਨਾ ਜੀ। ਇੰਨੀਆਂ ਦਿਲ ਦੀਆਂ ਗੱਲਾਂ ਤੁਸੀਂ ਸਾਡੇ ਨਾਲ ਕੀਤੀਆਂ ਔਰ ਮੇਰਾ ਖਿਆਲ ਹੈ ਕਿ